ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਤੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਅੱਜ ਵੀਰਵਾਰ ਦਾ ਪ੍ਰੋਗਰਾਮ, ਵੀਰਵਾਰ ਦੇ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਆ ਉਹ ਆਪਾਂ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 24 ਤਰੀਕ ਆ। ਇਸ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਸਪੈਸ਼ਲ ਆਪਾਂ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਜੀ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਗੜਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 415 909 0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਰਾਜਕਨਵੀਰ ਸਿੰਘ ਜੀ, ਆਪਾਂ ਜਿੰਨੇ ਵੀ ਸਰੋਤੇ ਆ, ਪਲੀਜ਼ ਇਹ ਨਾ ਲੈ ਲਿਓ ਵੀ ਅਸੀਂ ਤੁਹਾਨੂੰ ਡਰਾ ਰਹੇ ਹਾਂ, ਕਿਉਂਕਿ ਬਹੁਤ ਵਾਰ ਆਪਣੇ ਸਰੋਤੇ ਕਹਿਣ ਲੱਗ ਪੈਂਦੇ ਵੀ ਪੰਜਾਬੀ ਰੇਡੀਓ USA ਵਾਲੇ ਡਰਾਉਂਦੇ ਬਹੁਤ ਆ ਕਰੋਨਾ ਦੇ ਦੌਰਾਨ ਵੀ। ਸੋ ਆਪਾਂ ਜਿਹੜੀ ਸੱਚੀ ਖਬਰ ਹੁੰਦੀ ਆ ਨਾ, ਉਹ ਕੋਸ਼ਿਸ਼ ਕਰੀਦੀ ਆ ਸਾਰਿਆਂ ਨਾਲ ਸਾਂਝੀ ਕਰ ਲਈਏ। ਕਈ ਵਾਰੀ ਬੰਦੇ ਨੂੰ ਜਿਹੜੇ ਸੱਚ ਪਤਾ ਲੱਗਦਾ ਨਾ, ਫਿਰ ਉਹ ਕਹਿੰਦਾ ਵੀ ਨਹੀਂ ਯਾਰ, ਇਹ ਤਾਂ ਐਵੇਂ ਮਰੀ ਜਾਂਦੇ, ਨਹੀਂ ਇਹ ਸੱਚ ਨਹੀਂ ਹੈਗਾ। ਸੋ ਆਪਾਂ ਪਹਿਲੀ ਖਬਰ ਜਿਹੜੀ ਆ ਟਰੱਕਿੰਗ ਇੰਡਸਟਰੀ ਲਈ ਬਹੁਤ ਮਾੜੀ ਆ, ਉਹ ਸਾਂਝੀ ਕਰਨ ਜਾ ਰਹੇ ਹਾਂ ਅੱਜ। ਫਰੇਟ ਵੇਵਸ ਨੇ ਇਹ ਕਿਹਾ ਆ ਵੀ ਸਨ 2019 ਚ ਜਿਹੜਾ ਟਰੱਕਿੰਗ ਇੰਡਸਟਰੀ ਚ ਬਲੱਡ ਬਾਥ ਆਇਆ ਸੀ, ਹੁਣ ਜਿਹੜਾ ਬਲੱਡ ਬਾਥ ਆ ਰਿਹਾ ਉਹਦੇ ਨਾਲੋਂ ਵੀ ਵਰਸਟ ਹੋਊਗਾ। ਤੇ ਕਾਰਨ ਕੀ ਆ? ਕਹਿੰਦੇ ਪਈ ਨਵੇਂ ਜਿਹੜੇ ਰਜਿਸਟ੍ਰੇਸ਼ਨ ਆ, ਨਵੇਂ ਟਰੱਕਿੰਗ ਇੰਡਸਟਰੀ ਚ ਲੋਕ ਆ ਰਹੇ, ਬਹੁਤ ਵੱਡੀ ਗਿਣਤੀ ਚ ਆ ਰਹੇ ਆ, ਪਰ ਹੁਣ ਸਾਰਾ ਕੁਝ ਚੇਂਜ ਹੋਣ ਜਾ ਰਿਹਾ। ਇਕੱਲੇ ਪਿਛਲੇ ਮਹੀਨੇ ਚ ਹੀ 20,166 ਨਵੇਂ ਰਜਿਸਟਰਡ ਹੋਏ ਆ ਟਰੱਕਿੰਗ ਇੰਡਸਟਰੀ ਦੇ ਵਿੱਚ। ਪਰ ਜਿੱਦਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਆ, ਇਸ ਸਾਲ ਦੇ ਅਖੀਰ ਤੱਕ ਟਰੱਕਿੰਗ ਇੰਡਸਟਰੀ ਤੇ ਬਹੁਤ ਬੁਰਾ ਅਸਰ ਪਊਗਾ ਤੇ ਬੈਂਕਰਪਸੀਆਂ ਬਹੁਤ ਹੋਣਗੀਆਂ। ਸੋ ਰਮਨ ਜੀ, ਇਹਦੇ ਬਾਰੇ ਥੋੜੀ ਅਪਡੇਟ ਕਰ ਦਿਓ। ਬਿਲਕੁਲ ਹਰਜੋਤ ਭਾਜੀ, ਆਪਾਂ ਆਲਮੋਸਟ ਪਿਛਲਾ ਸਾਰਾ ਸਾਲ ਹੀ ਇਹ ਗੱਲ ਕਹਿੰਦੇ ਰਹੇ ਆ ਕਿ ਜਿਹੜੇ ਰੇਟਸ ਹੈਗੇ ਆ, ਇਹ ਇੱਕ ਜਦੋਂ ਡਿਮਾਂਡ, ਕਿਉਂਕਿ ਕੋਵਿਡ ਕਰਕੇ ਡਿਮਾਂਡ ਸੀਗੀ, ਔਰ ਡਿਮਾਂਡ ਜਿਹੜੀ ਸੀਗੀ ਉਹ ਬੇਤਹਾਸ਼ਾ ਵੱਧ ਗਈ ਸੀ। ਔਰ ਉਸੇ ਦਰਮਿਆਨ ਹੀ ਹਰ ਇੱਕ ਇਨਸਾਨ, ਹਰ ਇੱਕ ਬੰਦਾ ਇਹ ਸੋਚਦਾ ਸੀਗਾ ਕਿ ਸ਼ਾਇਦ ਟਰੱਕਿੰਗ ਹਮੇਸ਼ਾ ਹੀ ਮਤਲਬ ਕਿ ਜਹਾਜ਼ ਤੇ ਬੈਠਦੀ ਆ, ਇਹ ਰਾਕਟ ਤੇ ਆ। ਮਤਲਬ ਕਿ ਜਹਾਜ਼ ਨੋਰਮਲ ਜਹਾਜ਼ ਚੜ੍ਹਦਾ ਤੇ ਉਤਰਦਾ ਹੈ, ਪਰ ਇਹ ਰਾਕਟ ਸਮਝ ਕੇ ਸਾਰੇ ਬੰਦੇ ਚੜ੍ਹ ਗਏ ਸੀਗੇ ਵੀ ਇਹ ਬਸ ਉੱਪਰ ਨੂੰ ਹੀ ਜਾਣਾ ਹੈ। ਸੋ ਇਹ ਜਿਹੜੀ ਚੀਜ਼ ਆ, ਇਹ ਆਪਾਂ ਆਬਵੀਅਸਲੀ ਵਾਰਨ ਕਰਦੇ ਆਏ ਸੀ ਬੜੇ ਚਿਰ ਤੋਂ ਕਿ ਇਹ ਚੀਜ਼ ਹੋਣੀ ਆ। ਸੋ ਹੁਣ ਜਿਹੜਾ ਸਪਾਟ ਰੇਟ ਹੈਗਾ ਆ, ਔਰ ਖਾਸ ਕਰਕੇ ਜਿਹੜਾ ਬ੍ਰੋਕਰ ਹੈਗਾ, ਬ੍ਰੋਕਰ ਨੇ ਜਿਹਨੇ ਲਾਸਟ ਈਅਰ ਬਹੁਤ ਜ਼ਿਆਦਾ ਲੂਜ਼ ਕੀਤਾ ਹੈਗਾ, ਜਿਹੜੀਆਂ ਬ੍ਰੋਕਰੇਜ ਕੰਪਨੀਆਂ ਹੈਗੀਆਂ, ਉਹਨਾਂ ਨੇ ਲਾਸਟ ਈਅਰ ਪ੍ਰੀਟੀ ਮੱਚ ਨਾ, ਜਾਂ ਤਾਂ ਉਹਨਾਂ ਨੇ ਪੈਸਾ ਬਣਾਇਆ ਨਹੀਂ ਜਾਂ ਉਹਨਾਂ ਨੇ ਲੂਜ਼ ਕੀਤਾ ਹੈ। ਸੋ ਉਹ ਜਿਹੜੀਆਂ ਕੰਪਨੀਆਂ ਹੈਗੀਆਂ ਹੁਣ ਉਹ ਵੀ ਇਸ ਵੇਲੇ ਜਿਹੜਾ ਆਪਣਾ ਜਿਹੜਾ ਉਹ ਘਾਟਾ ਹੈਗਾ ਉਹ ਪੂਰਾ ਕਰਨ 'ਚ ਲੱਗੀਆਂ ਹੋਈਆਂ। ਕਈ ਫੈਕਟਰ ਇਕੱਠੇ ਹੋ ਗਏ ਆ। ਇੱਕ ਬ੍ਰੋਕਰੇਜ ਸਾਰੀਆਂ ਟਾਈਟ ਉਹਨਾਂ ਨੇ ਕਰ ਦਿੱਤਾ ਹੈਗਾ। ਸਪਲਾਈ ਜਿਹੜੀ ਆ, ਫਰੇਟ ਦੀ ਸਪਲਾਈ ਜਿਹੜੀ ਆ ਉਹ ਘੱਟ ਗਈ ਹੈਗੀ ਆ। ਉਸ ਤੋਂ ਬਾਅਦ ਥਰਡ ਫੈਕਟਰ ਹੈਗਾ ਕਿ ਡੀਜ਼ਲ ਦੀ ਪ੍ਰਾਈਸ ਵੱਧ ਗਈ ਆ। ਸੋ ਇਹ ਸਾਰੇ ਫੈਕਟਰ ਜਿਹੜੇ ਆ ਇਕੱਠੇ ਹੋ ਕੇ ਤੇ ਟਰੱਕਿੰਗ ਦੇ ਉੱਤੇ ਇੱਕ ਹਿਸਾਬ ਦਾ ਇਹ ਜਿਹੜੇ ਬੱਦਲ ਆ, ਉਹ ਆਪਾਂ ਸੋਚਦੇ ਸੀ ਸ਼ਾਇਦ ਇਸ ਸਾਲ ਦੇ ਐਂਡ ਤੱਕ ਕੰਮ ਠੀਕ ਚੱਲਦਾ ਰਹੂਗਾ,
ਪਰ ਜਿਸ ਹਿਸਾਬ ਦੇ ਨਾਲ ਇਸ ਵੇਲੇ ਪਿਛਲੇ 2 ਮਹੀਨਿਆਂ ਤੋਂ ਸਪਾਟ ਰੇਟ ਜਿਹੜੇ ਆ ਉਹ ਚੱਲ ਰਹੇ ਹੈਗੇ ਆ, ਸੀਜ਼ਨਲ ਨਾਰਮਲ ਚੱਲ ਰਹੇ ਹੈਗੇ, ਜਿਹਨੂੰ ਮੈਂ ਕਹੂੰਗਾ, ਮੈਂ ਇਹ ਨਹੀਂ ਕਹੂੰਗਾ ਕਿ ਸਪਾਟ ਰੇਟ ਥੱਲੇ ਆ ਗਏ ਆ। ਸਪਾਟ ਰੇਟ ਜਿਹੜੇ ਆ ਉਹ ਸੀਜ਼ਨਲ ਨਾਰਮਲ ਚੱਲ ਰਹੇ ਹੈਗੇ ਆ, ਜਦੋਂ ਜਦ ਕਿ ਸੀਜ਼ਨਲ ਟਾਈਮ ਤੇ ਇਦਾਂ ਹੀ ਹੁੰਦਾ ਆ ਜੀ। ਹੁਣ ਆਸ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੈਗਾ ਆ, ਜਿਹੜਾ April ਸਟਾਰਟ ਹੋਣਾ ਆ, ਸੋ April ਦੇ ਵਿੱਚ ਜੇ ਸਪਾਟ ਰੇਟ ਜਿਹੜੇ ਆ, ਯੂਜਲੀ ਮਾਰਚ ਦੇ ਲਾਸਟ ਵੀਕ ਦੇ ਵਿੱਚ, April ਦੇ ਫਸਟ ਵੀਕ ਦੇ ਵਿੱਚ ਜਿਹੜੇ ਸਪਾਟ ਰੇਟਸ ਹੈਗੇ ਆ, ਕਿਉਂਕਿ ਮਾਰਕੀਟ ਇੱਧਰੋਂ ਖੁੱਲਣੀ ਸ਼ੁਰੂ ਹੋ ਜਾਂਦੀ ਆ ਪ੍ਰੋਡਿਊਸ ਦੀ ਕੈਲੀਫੋਰਨੀਆ ਚੋਂ, ਸੋ ਰੇਟ ਜਿਹੜੇ ਆ ਉੱਪਰ ਜਾਣੇ ਸ਼ੁਰੂ ਹੋ ਜਾਂਦੇ ਆ। ਪਰ ਉਹ ਟ੍ਰੈਂਡ ਅਜੇ ਦੇਖਣ ਨੂੰ ਮਿਲ ਨਹੀਂ ਰਿਹਾ, ਉਹ ਟ੍ਰੈਂਡ ਅਜੇ ਉਸ ਹਿਸਾਬ ਦਾ ਚੱਲ ਨਹੀਂ ਰਿਹਾ। ਔਰ ਜਿਹੜੇ ਹਿਸਾਬ ਦੇ ਨਾਲ ਫਿਊਲ ਦੀਆਂ ਪ੍ਰਾਈਸਿਸ ਜਿਹੜੀਆਂ ਟਿਕੀਆਂ ਹੋਈਆਂ ਆ, ਔਰ ਬੈਰਲ ਚਾਹੇ ਉੱਪਰ ਜਾਵੇ ਥੱਲੇ ਜਾਵੇ, ਜਦੋਂ ਉੱਪਰ ਨੂੰ ਗਿਆ ਸੀ ਪ੍ਰਾਈਸਾਂ ਬਹੁਤ ਛੇਤੀ ਉੱਪਰ ਨੂੰ ਚਲੀਆਂ ਗਈਆਂ ਸੀ, ਪਰ ਹੁਣ ਜੇ ਥੱਲੇ ਵੀ ਆ ਗਿਆ ਤੇ ਪ੍ਰਾਈਸਾਂ ਥੱਲੇ ਨਹੀਂ ਆ ਰਹੀਆਂ। ਸੋ ਬਿਲਕੁਲ ਇਸੇ ਤਰ੍ਹਾਂ ਰਮਨ ਜੀ, ਸਭ ਤੋਂ ਜਿਹੜਾ ਮੇਨ ਰੀਜ਼ਨ ਹੈਗਾ ਉਹ ਕੰਜ਼ਿਊਮਰ ਦੀ ਜਿਹੜੀ ਸਪੈਂਡਿੰਗ ਆ, ਕੰਜ਼ਿਊਮਰ ਜਿਹੜਾ ਪੈਸੇ ਸਪੈਂਡ ਕਰਦਾ ਆ ਫਿਜ਼ੀਕਲ ਗੁੱਡਸ ਤੋਂ ਪਰੇ ਹੋ ਰਿਹਾ ਹੈਗਾ ਆ, ਕਿਉਂਕਿ ਜਿਹੜਾ ਫਰੇਟ ਆ ਉਹ ਸਾਰਾ ਕੁਝ ਮੂਵਮੈਂਟ ਆਫ ਫਿਜ਼ੀਕਲ ਗੁੱਡਸ ਆ, ਵੀ ਜਿਹੜਾ ਵੀ ਸਮਾਨ ਮੂਵ ਕਰਨਾ। ਹੁਣ ਲੋਕਾਂ ਦਾ ਇੰਟਰਸਟ, ਕਿਉਂਕਿ ਲੋਕਾਂ ਨੇ ਸਮਾਨ ਬਹੁਤ ਖਰੀਦ ਲਿਆ 2 ਸਾਲ, ਹੁਣ ਮਹਿੰਗਾਈ ਇੰਨੀ ਹੋ ਗਈ ਆ, ਉਹ ਕਹਿੰਦੇ ਕੀ ਕਰਨਾ, ਕਿਉਂਕਿ ਆਪਾਂ ਦੇਖਦੇ ਆ ਆਪਣੇ ਘਰਾਂ 'ਚ ਵੀ ਐਮਾਜ਼ੋਨ ਦੇ ਬਕਸੇ ਤੇ ਬਕਸਾ ਆਈ ਜਾਂਦਾ ਸੀ। ਲੋਕ ਕਹਿੰਦੇ ਵੀ ਹੁਣ ਟਰੈਵਲ ਤੇ ਐਂਟਰਟੇਨਮੈਂਟ ਵੱਲ ਚੱਲ ਰਹੇ ਹੈਗੇ ਆ, ਵੀ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਘੁੰਮੂ ਫਿਰੂਗੇ ਐਂਟਰਟੇਨਮੈਂਟ ਵੱਲ, ਉਹਦੇ ਨਾਲ ਟਰੱਕਿੰਗ ਇੰਡਸਟਰੀ ਨਾਲ ਕੋਈ ਉਹਨੂੰ ਫਰਕ ਨਹੀਂ ਪੈਣਾ, ਕਿਉਂਕਿ ਉਹਦੇ 'ਚ ਕੋਈ ਟਰੱਕਿੰਗ ਇੰਡਸਟਰੀ ਦਾ ਲੈਣਾ ਦੇਣਾ ਨਹੀਂ ਹੈਗਾ। ਸੋ ਫਰਵਰੀ ਦੇ ਵਿੱਚ ਜਿਹੜੀਆਂ ਰੀਟੇਲ ਸੇਲਸ ਆ ਉਹ ਫਲੈਟ ਰਹੀਆਂ, ਜੋ ਕਿ ਜਿਹੜੀ ਐਕਸਪੈਕਟੇਸ਼ਨ ਸੀਗੀ ਉਹ 0.3% ਸੀਗੀ, ਉਹ ਮਿਸਿੰਗ ਹੋਈ ਹੈਗੀ ਆ। ਸੋ ਡੀਜ਼ਲ ਦੀਆਂ ਤੁਸੀਂ ਦੱਸ ਦਿੱਤੀਆਂ, ਇਨਵੈਂਟੋਰੀ ਹੁਣ ਆਲਰੇਡੀ ਕਹਿੰਦੇ ਥੋੜੀ ਵਧਣੀ ਸ਼ੁਰੂ ਹੋ ਗਈ, ਕਿਉਂਕਿ ਲੋਕਾਂ ਨੇ ਸਮਾਨ ਲੈਣਾ ਜਿਹੜਾ ਆ ਉਹ ਘਟਾ ਦਿੱਤਾ ਹੈਗਾ। ਸੋ ਇਹ ਫਰੇਟ ਵੇਵਸ ਨੇ ਇਹ ਦੱਸਿਆ ਵੀ ਟਰੱਕ ਲੋਡ ਸਪਾਟ ਰੇਟਸ ਫਾਲਿੰਗ, ਬਹੁਤ ਤੇਜ਼ੀ ਦੇ ਨਾਲ ਕਹਿੰਦੇ ਪਈ ਡਿੱਗ ਰਹੇ ਆ। $3.83 ਪਰ ਮੀਲ ਦੇ ਹਿਸਾਬ ਨਾਲ ਜਨਵਰੀ 'ਚ ਸੀ, ਤੇ ਹੁਣ $3.42 ਆ। ਇਹ ਦੇਖੋ ਵੀ truckstop.com ਵਾਲੇ ਕਹਿੰਦੇ ਆ, ਪਰ ਮੈਂ ਆਪਾਂ ਪੰਜਾਬੀਆਂ ਦੀ ਕਈ ਗੱਲ ਕਰਦੇ ਹੁੰਦੇ, ਉਹ $2 ਤੇ ਘੁੰਮਦੇ ਹੁੰਦੇ ਆ ਰਮਨ ਜੀ। ਇਹ ਦੇਖੋ ਜੀ ਭਾਜੀ, ਜਿਹੜਾ ਰੇਟ ਇਹ ਦੱਸ ਰਹੇ ਹੈਗੇ ਆ, ਜਿਹੜਾ ਆਨਲਾਈਨ ਦੱਸਦੇ ਹੈਗੇ ਆ, ਇਹ ਜਿਹੜਾ ਬ੍ਰੋਕਰ ਐਵਰੇਜ ਹੁੰਦੀ ਆ, ਕਿ ਬ੍ਰੋਕਰ ਕੀ ਜਿਹੜਾ ਸ਼ਿਪਰ ਐਵਰੇਜ ਹੁੰਦੀ ਆ, ਬ੍ਰੋਕਰ ਅੱਗੇ ਪੇ ਕਰਦਾ ਆ, ਉਹ ਬ੍ਰੋਕਰ ਪੇ ਕਰਦਾ ਹੈਗਾ। ਸੋ ਇਹਦੇ ਵਿੱਚ ਜਿਹੜੇ ਰੇਟਸ ਆਉਂਦੇ ਆ, ਇਹ ਜਿਹੜੀਆਂ ਹੁਣ ਦੇਖੋ ਆਪਣੇ ਜੇ ਆਪਾਂ ਕੈਲੀਫੋਰਨੀਆ 'ਚ ਬੈਠੇ ਆ, ਤੇ ਆਪਾਂ ਨੂੰ ਜਦੋਂ ਕਹਿੰਦੇ ਆ ਵੀ ਆਪਣੀ ਕੰਟਰੀ ਦੀ ਫਿਊਲ ਦੀ ਐਵਰੇਜ ਜਿਹੜੀ ਆ ਉਹ $4 ਤੇ ਕੁਛ ਸੈਂਟ, ਤੇ ਆਪਾਂ ਨੂੰ ਲੱਗਦਾ ਹੈ ਸਾਡਾ, ਅਸੀਂ ਪਤਾ ਨਹੀਂ ਕਿਹੜੀ ਕੰਟਰੀ 'ਚ ਰਹਿੰਦੇ, ਸਾਡੇ ਤਾਂ 6.5 ਆ ਇੱਥੇ, ਠੀਕ ਹੈ ਨਾ। ਸੋ ਇਸ ਕਰਕੇ ਜਿਹੜਾ ਇਹ ਬ੍ਰੋਕਰ ਪੇ ਕਰਦਾ ਆ ਉਹ ਡਿਫਰੈਂਟ ਹੈਗਾ, ਜਿਹੜਾ ਸ਼ਿਪਰ ਪੇ ਕਰਦਾ ਹੈਗਾ ਉਹ ਜਿਹੜਾ ਓਰੀਜਨਲ ਰੇਟ ਹੈਗਾ। ਸੋ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਕੰਮ ਕਰ ਰਹੇ, ਕਿੱਥੋਂ ਕਰ ਰਹੇ, ਔਰ ਜਿਹੜੇ ਸਾਡੀ ਕਮਿਊਨਿਟੀ ਆ, ਅਸੀਂ ਵਾਰ-ਵਾਰ ਇਹ ਚੀਜ਼ ਨੂੰ ਕਹਿੰਦੇ ਆ, ਸਾਡੀ ਜਿਹੜੀ ਕਮਿਊਨਿਟੀ ਦੇ ਵਿੱਚ ਜਿਹੜੇ ਓਨਰ ਆਪਰੇਟਰਸ ਹੈਗੇ ਆ, ਉਹ ਕਈ ਵਾਰੀ ਉਹਨਾਂ ਦੇ ਕੋਲ ਲੋਡ ਜਿਹੜਾ ਆ ਉਹ ਦੂਜੇ ਤੀਜੇ ਥਾਂ ਤੇ ਜਾ ਕੇ ਆਉਂਦਾ ਸ਼ਿਪਰ ਕੋਲੋਂ। ਸੋ ਸ਼ਿਪਰ ਅੱਗੇ ਦਿੰਦਾ ਕਿਸੇ ਨੂੰ, ਉਹ ਅੱਗੇ ਦਿੰਦਾ, ਉਹ ਅੱਗੇ ਟਰੱਕਿੰਗ ਕੰਪਨੀ ਦਿੰਦੀ, ਉਹ ਅੱਗੇ, ਸੋ ਤੀਜੀ ਚੌਥੀ ਪਲੇਸ ਤੇ ਆਉਂਦਾ ਆ। ਸੋ ਤੀਜੀ 3-4 ਬੰਦੇ ਆਲਰੇਡੀ ਉਹਦੇ ਵਿੱਚ ਆਪਣਾ ਜਿਹੜਾ ਆ ਉਹ ਸ਼ੇਅਰ ਰੱਖ ਕੇ, ਤੇ ਫਿਰ ਉਹ ਜਿਹੜਾ ਫਰੇਟ ਹੁੰਦਾ ਆ। ਸੋ ਇਸ ਕਰਕੇ ਜਿਹੜਾ ਰੇਟ ਆ ਉਹ ਥੱਲੇ ਆਉਂਦਾ ਜਿਹੜਾ ਆ ਉਹ ਘਟ ਜਾਂਦਾ ਆ। ਔਰ ਇਹ ਚੀਜ਼ ਜਿਹੜੀ ਆ, ਇਹ ਚੀਜ਼ ਐਮਾਜ਼ੋਨ ਤੇ ਜਿਹੜੀਆਂ ਦੂਜੀਆਂ ਕੰਪਨੀਆਂ ਹੈਗੀਆਂ, ਚਾਹੇ ਉਹ ਊਬਰ ਕਹਿ ਲਓ, ਚਾਹੇ ਐਮਾਜ਼ੋਨ ਕਹਿ ਲਓ, ਚਾਹੇ ਤੁਸੀਂ ਕਨਵੇ ਕਹਿ ਲਓ, ਇਹ ਜਿਹੜੀਆਂ ਇਲੈਕਟ੍ਰੋਨਿਕ ਬ੍ਰੋਕਰੇਜ ਕੰਪਨੀਆਂ ਨਾ, ਇਹਨਾਂ ਨੇ ਬਹੁਤ ਹੀ ਢੰਗ ਤਰੀਕੇ ਦੇ ਨਾਲ ਉਹ 3-4 ਬੰਦੇ ਵਿੱਚੋਂ ਕੱਢ ਕੇ, ਤੇ ਇਹਨਾਂ ਨੇ ਰੇਟ ਉਹੋ ਹੀ ਐਂਡ ਵਾਲਾ ਦਿੱਤਾ ਆ ਲੋਕਾਂ ਨੂੰ, ਪਰ ਇਹਨਾਂ ਨੇ ਉਹ 3-4 ਬੰਦਿਆਂ ਦਾ ਇਕੱਠਾ ਇੱਕ ਥਾਂ ਲੈ ਲਿਆ ਸਾਰਾ ਕੁਝ। ਸੋ ਇਹ ਜਿਹੜੀਆਂ ਚੀਜ਼ਾਂ ਕਈ ਲੋਕੀ ਇਹ ਕਹਿ ਦਿੰਦੇ ਆ, ਮੈਂ ਬਹੁਤ ਵਾਰੀ ਸੁਣਿਆ ਕਿ ਅਸੀਂ ਤਾਂ ਡਾਇਰੈਕਟ ਕੰਮ ਕਰਦੇ ਆ ਜੀ, ਅਸੀਂ ਐਮਾਜ਼ੋਨ ਤੇ ਕਰਦੇ ਆ, ਅਸੀਂ ਫਲਾਣੇ ਤੇ ਕਰਦੇ ਆ, ਅਸੀਂ ਉੱਥੇ ਉਹਦਾ ਡਾਇਰੈਕਟ ਕੰਮ ਦਾ ਮਤਲਬ ਇਹ ਨਹੀਂਗਾ ਕਿ ਤੁਹਾਨੂੰ ਬੈਸਟ ਰੇਟ ਮਿਲ ਰਿਹਾ ਹੈਗਾ, ਉਹਦਾ ਮਤਲਬ ਇਹ ਕਿ ਦੇ ਆਲਰੇਡੀ ਟੇਕਨ ਆਊਟ ਦੇਅਰ ਸ਼ੇਅਰ। ਸੋ ਇਹ ਜਿਹੜਾ ਐਂਡ ਯੂਜ਼ਰ ਹੈਗਾ ਉਹਦੇ ਤੇ ਆਣ ਕੇ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ। ਸੋ ਬਿਲਕੁਲ ਟਰੱਕਰਸ ਨੂੰ ਕਿੰਨਾ ਕੁ ਅਸਰ ਪੈਣਾ ਰਮਨ ਜੀ, ਆਪਾਂ ਜੇ ਸਾਂਝੇ ਕਰਦੇ ਜਾਈਏ, ਕਹਿੰਦੇ ਟਰੱਕਿੰਗ ਦੇ ਸਪਾਟ ਰੇਟਸ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ। ਕਾਰਨ ਕੀ ਆ? ਟਰੱਕਾਂ ਦੀ ਗਿਣਤੀ ਬਹੁਤ ਜ਼ਿਆਦਾ, ਕਹਿੰਦੇ ਵੀ ਟੂ ਮੈਨੀ ਟਰੱਕਸ ਤੇ ਨਾਟ ਇਨਫ ਫਰੇਟ ਹੈ ਨਹੀਂ। $3.83 ਉਹਨਾਂ ਨੇ ਦੱਸਿਆ ਵੀ ਜਨਵਰੀ ਸੀ, ਜਦੋਂ ਕਿ ਆਮ
ਤੁਹਾਨੂੰ ਸਾਰਿਆਂ ਨੂੰ $2 ਦੇ ਕਰੀਬ ਮਿਲਦਾ ਸੀ। ਹੁਣ ਉਹ ਘਟ ਕੇ $3.42 ਹੋ ਗਿਆ ਤੇ ਕਹਿੰਦੇ ਵੀ ਮਿਡ ਆਫ ਦਾ ਈਅਰ ਜੂਨ ਮਹੀਨੇ ਤੱਕ ਉਹ $2.50 ਹੋ ਜਾਣਾ ਆ। ਸੋ ਜੇ ਉੱਥੇ $2.50 ਹੋਇਆ ਤੇ ਤੁਹਾਨੂੰ ਤਾਂ ਮੈਨੂੰ ਲੱਗਦਾ ਵੀ $1.50 ਤੇ ਥੱਲੇ ਚੱਲ ਜਾਊਗਾ। ਪੱਲਿਓ ਪਾ ਕੇ ਚਲਾਉਣਾ ਪੈਣਾ। ਰਮਨ ਜੀ ਇੱਕ ਇਹਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ ਗੱਲ, ਸਮਝ ਨਹੀਂ ਆ ਰਹੀ ਹੁਣ ਟਰੱਕ ਜ਼ਿਆਦਾ ਹੋ ਗਏ, ਫਰੇਟ ਘਟ ਗਿਆ। ਆ ਮਹੀਨਾ ਕੁ ਪਹਿਲਾਂ ਤਾਂ ਟਰੱਕਰ ਦੀ ਸ਼ਾਰਟੇਜ ਚੱਲਦੀ ਸੀਗੀ। ਸੋ ਇਹ ਗੱਲ ਜੀ ਸਮਝ ਹੀ ਨਹੀਂ ਆ ਰਹੀ ਵੀ ਖਿਚੜੀ 'ਚ ਪਕਾ ਕਿਹੜੀ ਰਹੇ। ਨਹੀਂ ਰਾਜਕਿਰਨ, ਮੈਂ ਸ਼ਾਰਟੇਜ ਆਪਾਂ ਕਦੀ ਐਕਸੈਪਟ, ਮੈਂ ਕਦੀ ਨਹੀਂ ਕਿਹਾ ਕਿ ਸ਼ਾਰਟੇਜ ਚੱਲ ਰਹੀ ਹੈ। ਸ਼ਾਰਟੇਜ ਨਾ ਡਰਾਈਵਰ ਦੀ ਸ਼ਾਰਟੇਜ ਆ, ਨਾ ਟਰੱਕਸ ਦੀ ਸ਼ਾਰਟੇਜ ਆ। ਸ਼ਾਰਟੇਜ ਆ ਪ੍ਰੋਬਲਮ ਹੈਗੀ ਆ ਡਿਫਰੈਂਟ। ਜਿਹੜੀ ਟਰੱਕ ਕਪੈਸਿਟੀ ਹੈਗੀ ਆ ਇਸ ਵੇਲੇ, ਦੇਖੋ ਜਿਹੜੀ ਟਰੱਕ ਦੀ ਕਪੈਸਿਟੀ ਆ ਇਸ ਵੇਲੇ, ਇੱਕ ਕਿਸੇ ਕੰਪਨੀ ਕੋਲ 100 ਟਰੱਕ ਹੈਗੇ ਆ, ਠੀਕ ਆ। ਇੰਡਸਟਰੀ ਸਟੈਂਡਰਡ ਹੈਗਾ ਕਿ 10% ਜਿਹੜੇ ਉਹਨਾਂ ਦੇ ਟਰੱਕ ਹੈਗੇ ਆ ਉਹ ਈਦਰ ਖੜੇ ਹੋਣਗੇ ਯਾਰਡ 'ਚ ਵਿਦਆਊਟ ਡਰਾਈਵਰ, ਜਾਂ ਉਹ ਸ਼ਾਪ 'ਚ ਹੋਣਗੇ ਜਾਂ ਕੁਛ ਹੋਣਗੇ। ਜਿਹੜਾ ਇੰਡਸਟਰੀ ਸਟੈਂਡਰਡ ਹੈਗਾ 10% ਦਾ ਹੈਗਾ ਕਿ 100 ਚੋਂ 10 ਟਰੱਕ ਜਿਹੜੇ ਆ ਉਹ ਨਾਰਮਲ ਆ ਕਿ ਖੜੇ ਹੋਣਗੇ, ਠੀਕ ਹੈ ਨਾ। ਅੱਛਾ, ਇਸ ਵੇਲੇ ਜਿਹੜਾ ਨਾਰਮਲ ਸਟੈਂਡਰਡ ਚੱਲ ਰਿਹਾ ਸੀ ਉਹ 20% ਤੋਂ ਉੱਤੇ ਚਲਾ ਗਿਆ ਸੀਗਾ, ਠੀਕ ਹੈ ਨਾ। ਜਿਹੜੀ ਚੀਜ਼ ਇਸ ਵੇਲੇ ਦੇਖੀ ਜਾ ਰਹੀ ਸੀ, ਜੇ ਹੁਣ 100 ਦੇ ਵਿੱਚੋਂ 80 ਟਰੱਕ ਚੱਲ ਰਹੇ ਜਾਂ 70 ਚੱਲ ਰਹੇ, 30 ਖੜੇ ਆ ਜਾਂ 20 ਖੜੇ ਆ ਟਰੱਕ, ਹੁਣ ਉਹਨਾਂ ਜਿਹੜੇ 20 ਬੰਦਿਆਂ ਨੇ ਟਰੱਕ ਚਲਾਉਂਦੇ ਸੀ ਉਹਨਾਂ ਨੇ ਉਹ ਟਰੱਕ ਛੱਡ ਕੇ ਆਪ ਦੇ ਟਰੱਕ ਲੈ ਲਏ। ਉਹ ਕਪੈਸਿਟੀ ਜਿਹੜੀ 100 ਟਰੱਕ ਦੀ ਸੀ ਉੱਥੇ 130 ਦੀ ਕਪੈਸਿਟੀ ਹੋ ਗਈ ਹੁਣ, ਠੀਕ ਹੈ ਨਾ। ਹੁਣ ਉੱਥੇ ਹੀ ਉਸੇ ਫਰੇਟ ਵਾਸਤੇ ਜਿੱਥੇ 100 ਟਰੱਕ ਚੱਲਦੇ ਸੀ ਉੱਥੇ 130 ਟਰੱਕ ਚੱਲਣ ਲੱਗ ਗਏ। ਹੁਣ ਉਹ 130 ਜਿਹੜੇ ਟਰੱਕ ਆ ਆਬਵੀਅਸਲੀ ਉਹਨਾਂ ਨੇ ਜਿਹੜਾ ਆ ਉਹ ਬਾਰਗੇਨਿੰਗ ਕਰਨੀ ਆ। ਤੇ ਇਹਦੇ ਵਿੱਚ ਕੀ ਹੋ ਗਿਆ ਕਿ ਜਿਹੜੇ ਬਿਲਕੁਲ ਬ੍ਰੈਂਡ ਨਿਊ ਇੰਡਸਟਰੀ 'ਚ ਆਏ ਆ, ਔਰ ਇਹ ਰਾਜਕਿਰਨ, ਹਰਜੋਤ ਭਾਜੀ, ਮੈਂ ਤੁਹਾਨੂੰ ਸੀਰੀਅਸਲੀ ਦੱਸਦਾ ਕਿ ਸਾਡੇ ਕੋਲ ਐਸੀਆਂ ਨਾਪਟਾ ਦੇ ਵਿੱਚ ਕਾਲਸ ਆਉਂਦੀਆਂ ਹੈਗੀਆਂ ਕਿ ਬੰਦੇ ਟਰੱਕ ਲੈ ਕੇ ਖੜਾ ਕਰ ਲਿਆ, ਸਭ ਕੁਝ ਖੜਾ ਕਰ ਲਿਆ, A to Z ਹਰ ਚੀਜ਼ ਜਿਹੜੀ ਆ ਉਹ ਲਈ ਫਿਰਦੇ, ਲੇਕਿਨ ਟਰੱਕਿੰਗ ਇੰਡਸਟਰੀ ਬਾਰੇ ਜ਼ੀਰੋ ਨੌਲੇਜ ਆ ਕਿ ਕਿਵੇਂ ਲੋਡ ਲੈਣਾ, ਕਿੰਨੇ ਦਾ ਲੈਣਾ। ਈਵਨ ਉਹਨਾਂ ਨੂੰ ਇੱਥੋਂ ਤੱਕ ਵੀ ਮੈਂ ਗੱਲ ਪੁੱਛੀ ਦੀ ਆ ਕਿ ਭਾਜੀ ਤੁਸੀਂ ਟਰੱਕ ਲੈ ਲਿਆ, ਸਭ ਕੁਝ ਲੈ ਲਿਆ, ਤੁਸੀਂ ਇਹ ਕੈਲਕੂਲੇਟ ਕੀਤਾ ਵੀ ਤੁਹਾਨੂੰ ਪਰ ਮਾਈਲ ਕਾਸਟ ਕੀ ਆ ਤੁਹਾਡੀ ਇਹ ਬਿਜ਼ਨਸ ਚਲਾਉਣ ਦੀ, ਠੀਕ ਹੈ ਨਾ। ਇੱਕ ਮੀਲ ਦੇ ਤੁਹਾਨੂੰ ਕਿੰਨੀ ਕਾਸਟ ਕਰਦਾ ਆ, ਤਾਂ ਕਿ ਤੁਸੀਂ ਬਾਹਰ ਜਾ ਕੇ ਦੇਖੋ ਵੀ ਜੇ ਸਾਨੂੰ ਇੱਕ ਮੀਲ ਦਾ ਇੰਨਾ ਕਾਸਟ ਕਰਦਾ ਆ ਤੇ ਅਸੀਂ ਘੱਟੋ ਘੱਟ ਇੰਨਾ ਜਿਹੜਾ ਬਿਡ ਕਰਨੀ ਆ, ਇੰਨੇ ਦਾ ਲੋਡ ਲੈਣਾ ਤਾਂ ਕਿ ਸਾਨੂੰ ਇੰਨੇ ਪੈਸੇ ਬਚਣ, ਠੀਕ ਹੈ ਨਾ। ਤੇ ਮੈਜੋਰਟੀ ਆਫ 99% ਨੂੰ ਜਿਹੜਾ ਆ ਉਹ ਆਪਣੀ ਪਰ ਮਾਈਲ ਕਾਸਟ ਨਹੀਂ ਪਤਾ ਹੁੰਦੀ, ਠੀਕ ਹੈ ਨਾ। ਸੋ ਆਪਾਂ ਇਸ ਚੀਜ਼ ਦੇ ਉੱਤੇ ਜਿਹੜਾ ਨਾ ਇਹ ਜਿਹੜੀ ਮਾਹੌਲ ਚੱਲ ਰਿਹਾ ਸੀਗਾ, ਇੱਕਦਮ ਬ੍ਰੈਂਡ ਨਿਊ ਬੰਦੇ ਜਿਹੜੇ ਆ ਉਹ ਵਿੱਚ ਆ ਗਏ, ਔਰ ਫਿਰ ਜਿਹੜਾ ਇਕਵਿਪਮੈਂਟ ਸੀਗਾ ਉਹ ਇੰਨਾ ਜ਼ਿਆਦਾ ਐਕਸਪੈਂਸਿਵ ਸੀਗਾ ਲਿਆ ਕਿ ਉਹਦੇ ਵਿੱਚ ਮਤਲਬ ਕਿ ਕੋਈ ਲੱਗ ਹੀ ਨਹੀਂ ਸੀ ਰਿਹਾ ਵੀ ਕਿਸੇ ਪਾਸਿਓਂ ਵੀ ਆਪਾਂ ਜਿਹੜਾ ਆ ਇਹ ਕੰਮ ਜਿਹੜਾ ਇਹਨੂੰ ਹੈਂਡਲ ਕਰ ਸਕਦੇ ਹਾਂ, ਕਿਉਂਕਿ ਅਸੀਂ ਇੰਨੇ ਚਿਰ ਤੋਂ ਕੰਮ ਕਰਦੇ ਆ ਰਹੇ ਹਾਂ। ਯਾਰ ਇੰਨਾ ਤੇ ਨਹੀਂ ਹੋਇਆ ਸੀਗਾ ਰੇਟ ਕਿ ਇੱਕ ਸਾਲ ਦੇ ਵਿੱਚ ਟਰੱਕਾਂ ਦੇ ਰੇਟ ਇੰਨੇ ਵੱਧ ਜਾਣ, ਟ੍ਰੇਲਰ ਜਿਹੜਾ ਡਬਲ ਤੋਂ ਵੀ ਉੱਤੇ ਚਲਾ ਜਾਵੇ ਪ੍ਰਾਈਸ ਉਹਦੀ, ਇੰਨਾ ਤਾਂ ਰੇਟ ਨਹੀਂ ਵਧਿਆ ਹੈਗਾ, ਹਨਾ। ਤੇ ਸੋ ਆਈ ਡੋਂਟ ਨੋ, ਨੰਬਰਸ ਜਿਹੜੇ ਸੀ ਉਹ ਵਰਕ ਨਹੀਂ ਸੀ ਕਰਦੇ। ਜੀ, ਸੋ ਬਿਲਕੁਲ ਸਰੋਤਿਓ, ਟਰੱਕਿੰਗ ਇੰਡਸਟਰੀ ਬਾਰੇ ਤੁਹਾਡੇ ਕੀ ਵਿਚਾਰ ਆ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ, ਜ਼ਰੂਰ ਤੁਸੀਂ ਕਾਲ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ। ਸਾਡਾ ਸਟੂਡੀਓ ਦਾ ਟੈਲੀਫੋਨ ਨੰਬਰ 408 272 5200। ਤੇ ਇੰਨੀ ਬੈਡ ਸਿਚੁਏਸ਼ਨ ਆ ਰਮਨ ਜੀ, ਕਹਿੰਦੇ ਜਦੋਂ ਲਾਸਟ ਟਾਈਮ ਅਗਸਤ 2019 ਦੇ ਵਿੱਚ ਟਰੱਕਿੰਗ ਪੀਕ ਤੇ ਸੀ, ਉਹ ਤੋਂ ਬਾਅਦ ਫਿਰ ਇੱਕਦਮ ਡਿੱਗਣਾ ਸ਼ੁਰੂ ਹੋਇਆ। ਉਸ ਟਾਈਮ ਮਹੀਨੇ ਦੇ ਵਿੱਚ 9511 ਦੇ ਕਰੀਬ ਨਵੇਂ ਟਰੱਕਿੰਗ ਫਲੀਟਸ ਰਜਿਸਟਰ ਹੁੰਦੇ ਸੀ, ਮਤਲਬ ਨਵੀਆਂ ਕੰਪਨੀਆਂ ਹੁੰਦੀਆਂ ਸੀ। ਪਿਛਲੇ ਮਹੀਨੇ 20,166 ਨਵੀਆਂ ਰਜਿਸਟਰ ਹੋਈਆਂ ਆ, ਤੇ ਉਹਨਾਂ ਦੇ ਤੁਸੀਂ ਨਾਂ ਚੈੱਕ ਕਰਕੇ ਦੇਖ ਲਓ ਵੀ ਪੰਜਾਬੀ ਕਿੰਨੇ ਹੈਗੇ ਆ। ਹੁਣ ਹਾਈ ਸਪੌਟ ਵੋਲੀਅਮ ਹੋ ਗਏ ਆ, ਤੇ ਟਰੱਕਿੰਗ ਮਾਰਕੀਟ ਦੇ ਵਿੱਚ ਕਹਿੰਦੇ ਵੀ ਇੰਨਾ ਜ਼ਿਆਦਾ ਬੁਰਾ ਹਾਲ ਆਉਣ ਵਾਲਾ ਆ, ਤੁਸੀਂ ਬਲੀਵ ਨਹੀਂ ਕਰ ਸਕਦੇ। ਇੱਕ ਤਾਂ ਇਹ ਆ ਵੀ ਰੇਟ ਬਹੁਤ ਥੱਲੇ ਜਾ ਰਿਹਾ, ਸਪੌਟ ਰੇਟ ਤੁਹਾਨੂੰ ਦੱਸਦਾ ਵੀ ਕਿੱਥੇ ਉਹ $3.52 ਸੀ, ਤੇ ਜੂਨ ਤੱਕ ਕਹਿੰਦੇ ਵੀ $2.50 ਦੇ ਕਰੀਬ ਆ ਜਾਊਗਾ। ਤੇ ਫਿਊਲ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਵੱਧ ਰਹੀਆਂ, ਉਹ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਵੋਲੀਅਮ ਘਟ ਰਿਹਾ ਹੈਗਾ, ਇਨਫਲੇਸ਼ਨ ਇੰਨੀ ਜ਼ਿਆਦਾ ਵੱਧ ਗਈ ਆ, ਤੇ ਕਹਿੰਦੇ ਵੀ ਇਟਸ ਗੋਇੰਗ ਟੂ ਗੈਟ ਅਗਲੀ, ਹਨਾ। ਇਹ ਬਹੁਤ ਬੁਰੀ ਸਿਚੁਏਸ਼ਨ ਹੋਊਗੀ। ਫਰੇਟ ਵੇਵਸ ਨੇ ਸਪੈਸ਼ਲ ਰਿਪੋਰਟ ਜਾਰੀ ਕੀਤੀ ਆ ਅੱਜ, ਤੇ ਕਹਿੰਦੇ ਵੀ ਬੈਂਕਰਪਸੀਜ਼ ਤੁਸੀਂ ਹਰ ਰੋਜ਼ ਦੇਖੋਗੇ। ਬਿਲਕੁਲ ਜੀ, ਜਿਹੜਾ ਹੁਣ ਦੇਖੋ ਨਾ ਤੁਸੀਂ, ਜਿਹੜਾ ਕੰਜ਼ਿਊਮਰ ਆਪਣਾ ਹਰਜੋਤ ਭਾਜੀ, ਜਿਹੜਾ ਕੰਜ਼ਿਊਮਰ ਇਸ ਵੇਲੇ ਜਿਹੜਾ ਫਿਕਸ ਬਜਟ ਤੇ ਹੈਗਾ ਆ,
ਉਹ ਫਿਕਸ ਬਜਟ ਤੇ ਉਹਦਾ ਜਿਹੜਾ ਈਵਨ ਜੇ ਇੱਕੋ ਸਿੰਪਲ ਇੱਕ ਚੀਜ਼ ਲਾ ਲਈਏ, ਹੋਰ ਸਾਰੀ ਮਹਿੰਗਾਈ ਛੱਡ ਦਈਏ, ਸਿਰਫ ਤੇ ਸਿਰਫ ਇੱਕ ਗੈਸ ਪ੍ਰਾਈਸਿਸ ਲਾ ਲਈਏ, ਤੇ ਉਹ ਗੈਸ ਪ੍ਰਾਈਸਿਸ ਜਿਹੜੀਆਂ ਇੰਨੀਆਂ ਵਧੀਆਂ ਆ, ਜਿਹੜੇ ਕੰਜ਼ਿਊਮਰ ਤੇ ਘੱਟੋ ਘੱਟ $100-200 ਦਾ ਮਹੀਨੇ ਦਾ ਉਹਦੇ ਬਜਟ ਤੇ ਫਰਕ ਪੈ ਗਿਆ, ਤੇ ਉਹ $100-200 ਮਹੀਨੇ ਦਾ ਬਜਟ ਉਹਨੇ ਕਿਤੇ ਨਾ ਕਿਤੇ ਕਟੌਤੀ ਕਰਨੀ ਹੈ, ਕੋਈ ਨਾ ਕੋਈ ਚੀਜ਼ ਘੱਟ ਲੈਣੀ ਹੈ ਜਾਂ ਕਿਤੇ ਘੱਟ ਜਾਊਗਾ। ਸੋ ਉਹ ਔਰ ਇੱਕ ਹੁੰਦਾ ਇੱਕ ਕੰਜ਼ਿਊਮਰ ਜਿਹੜਾ ਉਹਨੂੰ ਡਰ ਵੀ ਜਾਂਦਾ ਕਿ ਪਤਾ ਨਹੀਂ ਅੱਗੇ ਕੀ ਬਣਨਾ ਆ, ਸੋ ਉਹ ਖਰਚਾ ਘਟਾ ਦਿੰਦਾ, ਆਪਣੇ ਆਰਡਰਸ ਘਟਾ ਦਿੰਦਾ ਆ, ਪ੍ਰੋਡਕਟ ਲੈਣੇ ਛੱਡ ਦਿੰਦਾ ਹੈ। ਜਿੱਦਾਂ ਤੁਸੀਂ ਅੱਗੇ ਕਿਹਾ ਕਿ ਇਸ ਵੇਲੇ ਜਿਹੜਾ ਕੰਜ਼ਿਊਮਰ ਹੈਗਾ ਉਹ ਪੁੱਲ ਆਊਟ ਕਰ ਰਿਹਾ ਕਿ ਨਹੀਂ ਯਾਰ ਮੈਂ ਮਤਲਬ ਕਿ ਇਹ ਕਰ ਲਓ, ਘੱਟ ਕਰ ਲਓ, ਤੇ ਸੋ ਇਸ ਕਰਕੇ ਜਿਹੜਾ ਇਹ ਅਸਰ ਆ ਇਹ ਡੈਫੀਨਿਟਲੀ ਜਿਹੜਾ ਇੱਕਦਮ ਦੇਖਣ ਨੂੰ ਮਿਲੂਗਾ। ਕਿਉਂਕਿ ਇੰਟਰਸਟ ਰੇਟ ਦੇਖ ਲਓ, ਹਨਾ, ਹੁਣ 2.5% ਤੋਂ 4.5% ਤੱਕ ਪਹੁੰਚ ਗਏ ਆ 30 ਈਅਰ ਫਿਕਸ ਰੇਟ ਦੇ, ਰਾਈਟ। ਸੋ ਉਹਦੇ ਨਾਲ ਆਮ ਘਰ ਦੀ ਜਿਨ੍ਹਾਂ ਨੇ ਨਵਾਂ ਲੈਣਾ ਆ ਜਾਂ ਜਿਨ੍ਹਾਂ ਨੇ ਫਿਕਸ ਨਹੀਂ ਕਰਾਇਆ, $400-500 ਪੇਮੈਂਟ ਦਾ ਫਰਕ ਪੈ ਸਕਦਾ, ਕਿਉਂਕਿ ਐਵਰੇਜ ਲੋਨ ਅੱਜ ਕੱਲ੍ਹ $6-7 ਲੱਖ ਤਾਂ ਹੈਗਾ ਹੀ ਆ ਨਾ ਹਰ ਇੱਕ ਦਾ। ਤੇ ਤੁਸੀਂ ਦੂਜੀ ਪਾਸੇ ਜਾ ਕੇ ਦੇਖੋ, ਜਿਹੜੇ ਕ੍ਰੈਡਿਟ ਕਾਰਡਸ ਦੇ ਰੇਟਸ ਆ ਉਹ ਕਿੰਨੇ ਇੰਟਰਸਟ ਰੇਟ ਉੱਪਰ ਜਾਊਗੇ। ਸੋ ਨੈਚੁਰਲੀ ਲੋਕਾਂ ਨੇ ਉਹ ਹੁਣ ਘੱਟ ਯੂਜ਼ ਕਰਨੇ, ਨਹੀਂ ਤਾਂ ਪੇਮੈਂਟਸ ਕਿੰਨੀਆਂ ਹੋਣਗੀਆਂ। ਜੀ ਸੋ ਹੁਣ ਸਾਡੇ ਨਾਲ ਕਾਲਰ ਵੀ ਜੁੜੇ ਹੋਏ ਆ, ਰਾਜਕਨਵੀਰ ਸਿੰਘ ਜੀ। ਜੀ ਆਪਾਂ ਗੱਲ ਕਰਦੇ ਇਸ ਉੱਤੇ ਕਾਲ ਕਰਨ ਦੇ ਲਈ ਨੰਬਰ 408-272-5200 4082722520 ਮਹਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਭਾਜੀ ਟਰੱਕ ਡਰਾਈਵਰ ਤੇ ਹੈ ਨਹੀਂ, ਮਗਰ ਮੈਂ ਇੱਕ ਕਾਮੈਂਟ ਜਿਹੜੇ ਭਾਈ ਸਾਹਿਬ ਨੇ, ਮੈਂ ਤੁਹਾਡਾ ਪ੍ਰੋਗਰਾਮ ਰੋਜ਼ ਸੁਣਦਾ ਹੁੰਦਾ, ਈਵਨ ਥਰਸਡੇ ਤੋਂ ਵੀ, ਕਿ ਮਗਰ ਭਾਈ ਸਾਹਿਬ ਨੇ ਹੁਣੇ ਕਾਮੈਂਟ ਕੀਤਾ ਕਿ ਮੈਂ ਕਦੇ ਵੀ ਨਹੀਂ ਇਹ ਕਿਹਾ ਕਿ ਟਰੱਕ ਡਰਾਈਵਰ ਦੀ ਸ਼ਾਰਟੇਜ ਆ। ਮੈਨੂੰ ਉਹ ਪ੍ਰੋਗਰਾਮ ਬੜਾ ਚੰਗੀ ਤਰ੍ਹਾਂ ਚੇਤਾ ਜਦੋਂ ਤੁਸੀਂ ਕਿਹਾ ਸੀ ਕਿ ਇਹ 18 ਸਾਲਾਂ ਦੇ ਵੀ ਬੰਦਿਆਂ ਨੂੰ ਵੀ ਟਰੱਕ ਡਰਾਈਵਰ ਦਾ ਲਾਇਸੈਂਸ ਦਿਵਾਉਣ ਲਈ ਉਤਸ਼ਾਹਿਤ ਨੇ। ਜਿਹੜੀ US ਵਾਲੇ ਹੈਗੇ, ਕਿਉਂਕਿ ਟਰੱਕ ਡਰਾਈਵਰ ਦੀ ਇੰਨੀ ਸ਼ਾਰਟੇਜ ਹੈਗੀ ਆ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਉਹਨਾਂ ਨੇ ਇਹ ਗੱਲ ਕਹੀ ਸੀਗੀ, ਇਹ ਕਿ ਟਰੱਕ ਡਰਾਈਵਰ ਦੀ ਸ਼ਾਰਟੇਜ ਚੱਲਦੀ ਆ, ਕਿ ਅਗਰ ਤੁਸੀਂ ਟਰੱਕ ਡਰਾਈਵਰ ਬਣ ਸਕਦੇ ਹੈਗੇ ਆ ਤੇ ਟਰੱਕ ਡਰਾਈਵਰ ਬਣੋ, ਤੇ ਮਗਰ ਤੁਹਾਨੂੰ ਆਪਣੇ ਆਪ ਨੂੰ ਇਵੈਲੂਏਟ ਕਰਨਾ ਚਾਹੀਦਾ ਹੈਗਾ ਕਿ ਕਿੰਨੀ ਤੁਹਾਨੂੰ ਕਿੰਨਾ ਤੁਹਾਡਾ ਪਰ ਮਾਈਲੇਜ ਤੁਹਾਡੀ ਕਿੰਨੀ ਪੈਂਦੀ ਆ, ਉਹਨਾਂ ਨੂੰ ਤੁਸੀਂ ਦੇਖ ਕੇ ਫਿਰ ਤੁਸੀਂ ਆਪਣੇ ਫਰੇਟਾਂ ਨੂੰ ਤੁਸੀਂ ਉਦਾਂ ਕਰੋ। ਮਗਰ ਭਾਈ ਸਾਹਿਬ ਨੇ ਇਹ ਗੱਲ ਕਹੀ। ਬਿਲਕੁਲ ਭਾਜੀ, ਉਹਦੇ ਨਾਲ ਆਪਾਂ ਇਹ ਵੀ ਕਹਿੰਦੇ ਰਹੇ ਆ, ਸ਼ਾਇਦ ਤੁਸੀਂ ਸਾਰੇ ਪ੍ਰੋਗਰਾਮ ਨਹੀਂ ਸੁਣੇ, ਰਮਨ ਜੀ ਹਮੇਸ਼ਾ ਕਹਿੰਦੇ ਰਹੇ ਆ ਟਰੱਕ ਡਰਾਈਵਰਸ ਬਹੁਤ ਹੈਗੇ ਆ, ਪਰ ਪਿਛਲੇ 2 ਸਾਲਾਂ ਦੇ ਦੌਰਾਨ ਇੱਥੇ ਦੀ ਗਵਰਨਮੈਂਟ ਨੇ ਪੈਸੇ ਹੀ ਇੰਨੇ ਦਿੱਤੇ ਲੋਕਾਂ ਨੂੰ, ਖਾਸ ਕਰਕੇ ਜਿਹੜੇ ਨਾਨ ਪੰਜਾਬੀ ਡਰਾਈਵਰਸ ਆ, ਗੋਰੇ ਮੂਲ ਦੇ ਲੈ ਲਓ, ਕਾਲੇ ਮੂਲ ਦੇ, ਜਿਹਨੂੰ $5-6 ਘਰ ਬੈਠੇ ਨੂੰ ਅਨਪਲਾਇਮੈਂਟ ਮਿਲੀ ਜਾਂਦਾ ਸੀ, ਹਨਾ। ਸੋ ਅਗਲੇ ਕੰਮ ਤੇ ਨਹੀਂ ਜਾਂਦੇ ਸੀ, ਸੋ ਡਰਾਈਵਰ ਸੀਗੇ ਪਰ ਉਹ ਕੰਮ ਤੇ ਨਹੀਂ ਜਾਂਦੇ ਸੀ। ਆਈ ਥਿੰਕ ਇਹਦੇ ਵਿੱਚ ਡਰਾਈਵਰ ਰਿਟੈਂਸ਼ਨ ਜ਼ਿਆਦਾ ਵੱਡੀ ਇੱਕ ਸੀਗੀ ਜੀ। ਨਹੀਂ ਰਾਜਵੀਰ, ਮੈਂ ਗੱਲ ਕਰਦਾ, ਦੇਖੋ ਇਹਦੇ ਵਿੱਚ ਜਿਹੜੀ ਭਾਈ ਸਾਹਿਬ ਨੇ ਗੱਲ ਕਹੀ ਹੈ, ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਉਹ ਗਵਰਨਮੈਂਟ ਵੱਲੋਂ ਪਰਸਪੈਕਟਿਵ ਦਿੱਤਾ ਜਾ ਰਿਹਾ ਕਿ ਡਰਾਈਵਰ ਸ਼ਾਰਟੇਜ ਹੈਗੀ ਆ। ਉਹ ਬਹੁਤ ਜਿਹੜੀਆਂ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਆ ਜਾਂ ਵੱਡੀਆਂ ਐਸੋਸੀਏਸ਼ਨ ਆ, ਉਹਨਾਂ ਵੱਲੋਂ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਵੱਲੋਂ ਇਹ ਹਵਾ ਦਿੱਤਾ ਜਾ ਰਿਹਾ ਕਿ ਡਰਾਈਵਰ ਸ਼ਾਰਟੇਜ ਹੈਗੀ ਆ। ਅਸੀਂ ਲਾਸਟ 1.5 ਸਾਲ ਦੇ ਗਵਰਨਮੈਂਟ ਦੇ ਨਾਲ ਮੀਟਿੰਗ ਦੇ ਵਿੱਚ ਹੈਗੇ ਆ, ਔਰ ਇਹ ਚੀਜ਼ ਪ੍ਰੂਵਨ ਹੋਈ ਆ ਕਿ ਡਰਾਈਵਰ ਸ਼ਾਰਟੇਜ ਨਹੀਂ ਹੈਗੀ, ਡਰਾਈਵਰ ਰਿਟੈਂਸ਼ਨ ਨਹੀਂ ਹੈਗੀ, ਡਰਾਈਵਰ ਰਿਟੇਨ ਨਹੀਂ ਕੀਤੇ ਜਾ ਰਹੇ। ਜਿਹੜੇ ਡਰਾਈਵਰ ਪਹਿਲੀ ਵਾਰੀ ਇੰਡਸਟਰੀ 'ਚ ਆਉਂਦੇ ਆ, ਇਹ ਆਪਾਂ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦੀ ਗੱਲ ਨਹੀਂ ਕਰਦੇ, ਆਪਾਂ ਔਰ ਨਾਰਮਲ ਮੇਨ ਸਟ੍ਰੀਮ ਟਰੱਕਿੰਗ ਇੰਡਸਟਰੀ ਦੀ ਗੱਲ ਕਰਦੇ ਹਾਂ। ਉਹਦੇ ਵਿੱਚ ਜਿੰਨੇ ਡਰਾਈਵਰ ਪਹਿਲੇ ਸਾਲ ਦੇ ਵਿੱਚ ਆਉਂਦੇ ਆ, ਉਹ ਇੰਨੇ ਕੁ ਮਿਸਯੂਜ਼ ਹੁੰਦੇ ਆ, ਇੰਨੇ ਕੁ ਉਹਨਾਂ ਦਾ ਜਿਹੜਾ ਉਹਨਾਂ ਨੂੰ ਸ਼ੋਸ਼ਣ ਕੀਤਾ ਜਾਂਦਾ ਕਿ ਉਹ ਪਹਿਲੇ ਸਾਲ ਦੇ ਵਿੱਚ ਟਰੱਕਿੰਗ ਛੱਡ ਜਾਂਦੇ ਆ। 4.5 ਲੱਖ ਲਾਇਸੈਂਸ ਇਸ਼ੂ ਹੁੰਦਾ ਹਰ ਸਾਲ, ਕਮਰਸ਼ੀਅਲ ਲਾਇਸੈਂਸ 4.5 ਲੱਖ, ਤੇ ਜੇ 4.5 ਲੱਖ ਲਾਇਸੈਂਸ ਹਰ ਸਾਲ ਇਸ਼ੂ ਹੁੰਦਾ ਤੇ 80,000 ਦੀ ਸ਼ਾਰਟੇਜ ਤੁਸੀਂ ਆਪਣੇ ਨੰਬਰ ਕੈਲਕੂਲੇਟ ਕਰਕੇ ਦੱਸ ਦਿਓ ਵੀ ਕਦੋਂ ਤੱਕ ਰਹਿ ਸਕਦੀ ਹੈ। ਠੀਕ ਹੈ ਨਾ। ਸੋ ਅਸੀਂ ਇਹ ਕਹਿੰਦੇ ਆ ਕਿ ਡਰਾਈਵਰ ਰਿਟੇਨ ਨਹੀਂ ਕੀਤਾ ਜਾ ਰਿਹਾ, ਇਸ ਕਰਕੇ ਐਕਚੁਅਲ ਦੇ ਵਿੱਚ ਡਰਾਈਵਰ ਸ਼ਾਰਟੇਜ ਨਹੀਂ ਹੈਗੀ। ਡਰਾਈਵਰ ਅਸੀਂ ਬਹੁਤ ਟ੍ਰੇਨ ਕਰ ਰਹੇ ਹਾਂ, ਬਹੁਤ ਲਾਇਸੈਂਸਿਸ ਦੇ ਰਹੇ ਹਾਂ, ਪਰ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਰੱਖ ਨਹੀਂ ਪਾ ਰਹੇ, ਉਹਨਾਂ ਨੂੰ ਇੰਡਸਟਰੀ 'ਚ ਅਸੀਂ ਹੋਲਡ ਨਹੀਂ ਕਰ ਪਾ ਰਹੇ। ਸੋ ਇਸ ਕਰਕੇ ਮੇਰਾ ਇਹ ਕਹਿਣਾ ਆ, ਹਮੇਸ਼ਾ ਇਹ ਗੱਲ ਕਹਿੰਦੇ ਆਏ ਆ, ਹਾਂ ਗਵਰਨਮੈਂਟ ਵੱਲੋਂ ਕਿਹਾ ਜਾਂਦਾ ਆ, ਮੇਨ ਸਟ੍ਰੀਮ ਨਿਊਜ਼ ਮੀਡੀਆ ਇਹ ਗੱਲ ਕਹਿ ਰਿਹਾ ਬਿਕੋਜ਼ ਉਹ ਚਾਹੁੰਦੇ ਆ ਕਿ ਇਸ ਚੀਜ਼ ਨੂੰ ਏਦਾਂ ਹੀ ਰੱਖਿਆ ਜਾਵੇ। ਔਰ ਦੂਸਰੀ ਗੱਲ ਹੈ ਕਿ ਜਿੰਨੀ ਦੇਰ ਇਹ ਸ਼ਾਊਟਿੰਗ ਨਹੀਂ ਹੋਊਗੀ ਡਰਾਈਵਰ ਸ਼ਾਰਟੇਜ ਦੀ, ਉਨੀ ਦੇਰ ਤੱਕ ਆਟੋਨਮਸ ਟਰੱਕਿੰਗ ਦਾ ਪ੍ਰੋਜੈਕਟ ਜਿਹੜਾ ਉਹ ਅੱਗੇ ਨਹੀਂ ਵਧਣਾ ਹੈਗਾ। ਸੋ ਇਸ ਕਰਕੇ
ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਨਜ਼ਰ 'ਚ ਰੱਖਣਾ ਪੈਂਦਾ। ਜੀ ਸੋ ਭਾਈ ਉਹਨਾਂ ਦਾ ਬਹੁਤ ਧੰਨਵਾਦ, ਬੜੇ ਧਿਆਨ ਨਾਲ ਪ੍ਰੋਗਰਾਮ ਸੁਣਦੇ ਆ ਸਾਰੇ, ਜਰੂਰ ਸੁਣਿਆ ਕਰੋ। ਥੈਂਕ ਯੂ ਤੁਹਾਡਾ। ਥੈਂਕ ਯੂ ਜੀ, ਮਿਹਰਬਾਨੀ। ਅਗਲੇ ਕਾਲਰ ਜਸਬੀਰ ਜੀ। ਹਾਂਜੀ, ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਜਿੱਦਾਂ ਗੱਲਬਾਤ ਚੱਲ ਰਹੀ ਹੈ ਜੀ, ਬੜੀ ਵੈਸਟ ਪੋਜੀਸ਼ਨ ਆਉਣ ਵਾਲੀ ਹੈ ਇਸ ਕੰਮ ਦੀ। ਤੁਸੀਂ ਇਹ ਦੇਖੋ, ਹਰ ਚੀਜ਼ ਕੋਸਟਲੀ ਹੈ। ਤੁਸੀਂ ਮਕੈਨਿਕ ਕੋਲ ਜਾਂਦੇ ਹੋ, ਤੁਹਾਡੀ ਛੇਲਾਂ ਨੂੰ ਤਿਆਰ ਹੈ, ਟਾਇਰਾਂ ਵਾਲੇ ਕੋਲ ਜਾਓ, ਕਿਸੇ ਕੋਲ ਜਾਓ। ਕੱਲ ਮੈਂ ਕੋਈ ਲੋਡ ਬੁੱਕ ਕੀਤਾ, ਮੇਰੀ ਅਪਾਇੰਟਮੈਂਟ 11 ਵਜੇ ਦੀ ਸੀ ਅਨਲੋਡਿੰਗ ਦੀ, ਤੇ ਮੈਂ ਉਹਨੂੰ ਕਿਹਾ ਵੀ ਸ਼ੁੱਕਰਵਾਰ ਦਾ ਲੋਡ ਹੈ ਤੇ ਸ਼ਾਮ ਦੀ 3-4 ਵਜੇ ਦੀ ਅਪਾਇੰਟਮੈਂਟ ਬਣਾ ਦੇਈ। ਉਹ ਕਹਿੰਦੀ ਕੋਈ ਗੱਲ ਨਹੀਂ, ਬਣਾ ਦਿੰਦੀ ਆ। ਦੁਬਾਰਾ ਮੈਂ ਕਾਲ ਕੀਤੀ, ਰਿਟਰਨ ਕਨਫਰਮੇਸ਼ਨ ਨੂੰ ਦੇਖੀ ਤੇ ਉੱਤੇ 12 ਵਜੇ ਦੀ। ਮੈਂ ਕਿਹਾ ਮੈਂ ਤਾਂ ਨਹੀਂ ਕਰ ਸਕਦਾ। ਤੇ ਮੈਂ ਕਿਹਾ ਇਹਦਾ ਕੀ ਕਰਾਂਗੇ, ਲੇਟ ਫੀਸ ਲੱਗੇਗੀ? ਕਹਿੰਦੀ ਹਾਂ ਲੱਗੇਗੀ। ਮੈਂ ਕਿਹਾ ਕੌਣ ਪੇ ਕਰੇਗਾ? ਕਹਿੰਦੀ ਤੂੰ ਪੇ ਕਰੇਗੀ। ਮੈਂ ਕਿੰਨੇ ਆ? ਕਹਿੰਦੀ ਇਹ ਨਹੀਂ ਮੈਨੂੰ ਪਤਾ। ਮੈਂ ਕਾਲ ਕੀਤੀ ਸ਼ਿਪਰ ਨੂੰ, ਉਹਨੂੰ ਪੁੱਛਿਆ, ਮੈਂ ਕਿਹਾ ਕਿੰਨੇ ਪੈਸੇ? ਕਹਿੰਦੀ $317 ਪਰ ਲੇਟ ਫੀ। ਇਹ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਨ ਸੈੱਟ ਕੀਤਾ ਹੈ ਕ੍ਰਾਈਟੇਰੀਆ ਕਿ $317 ਲੇਟ ਫੀਸ ਚਾਰਜ ਕਰਨਗੇ। 6 ਘੰਟੇ ਉੱਥੇ 7 ਘੰਟੇ ਬਿਠਾਉਣ ਤੋਂ ਬਾਅਦ $1 ਦੇਣ ਨੂੰ ਇਹ ਮਰ ਜਾਂਦੇ ਆ, ਤੇ ਲੈਣਾ ਹੋਵੇ ਤਾਂ $317 ਇਹ ਕੀ ਜਸਟੀਫਾਈ ਹੈ? ਰਮਨ ਜੀ, ਇਸ ਬਾਰੇ ਕੋਈ ਥੋੜੀ ਜਿਹੀ ਦੱਸਣਾ। ਔਰ ਦੂਸਰੀ ਗੱਲ, ਰੇਟਾਂ ਦਾ ਇਹ ਹਾਲ ਹੈ। ਲਵਲੈਂਡ ਕੋਲੋਰਾਡੋ ਤੋਂ ਕੱਲ ਲੋਡ ਇੱਕ ਪੁੱਛ ਰਿਹਾ ਸੀ ਮੈਂ, ਕਹਿੰਦਾ $1900, ਔਰ ਮੈਂ ਉਹਦਾ ਖਰਚਾ ਲਗਾਇਆ $1200 ਦਾ ਖਰਚਾ, 1200-1300 ਦਾ ਆਉਣ ਵਾਲਾ ਉਹਦਾ ਖਰਚਾ ਹੈ। ਹੁਣ ਹਿਸਾਬ ਲਾ ਲਓ $1900 ਚ ਕੀ ਬਚਾਓਗੇ ਤੁਸੀਂ ਆ ਕੇ? ਜੀ ਬਿਲਕੁਲ। ਇਹ ਜਿਹੜਾ ਤੁਹਾਡਾ ਕੁਐਸਚਨ ਹੈਗਾ ਕਿ ਕਿੰਨੇ ਇਹ ਫੀਸ ਸੈੱਟ ਕੀਤੀ ਆ, ਲੇਟ ਫੀਸ ਕਿਹਨੇ ਕੀਤੀ ਆ, ਕੀ ਹੋਇਆ? ਜਦੋਂ ਆਪਾਂ ਪਹਿਲੀ ਗੱਲ ਆਪਾਂ ਬ੍ਰੋਕਰ ਕੰਟਰੈਕਟ ਕਰਦੇ ਹੈਗੇ ਆ, ਬ੍ਰੋਕਰ ਕੰਟਰੈਕਟ ਦੇ ਵਿੱਚ ਉਹਨਾਂ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੁੰਦੀਆਂ, ਸਾਰਾ ਕੁਝ ਲਿਖਿਆ ਹੁੰਦਾ। ਸੈਕੰਡ ਟਾਈਮ ਜਦੋਂ ਉਹ ਆਪਾਂ ਨੂੰ ਲੋਡ ਕਨਫਰਮੇਸ਼ਨ ਭੇਜਦੇ ਆ, ਲੋਡ ਕਨਫਰਮੇਸ਼ਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੁੰਦੀਆਂ ਕਿ ਉਹ ਕਿੰਨੇ ਪੈਸੇ ਚਾਰਜ ਕਰਨਗੇ ਜੇ ਤੁਸੀਂ ਲੇਟ ਹੁੰਦੇ ਆ, ਕੁਝ ਵੀ ਹੁੰਦੇ ਆ। ਪਰ ਅਸੀਂ ਹਰ ਵਾਰੀ ਉਹ ਚੀਜ਼ਾਂ ਸਾਰੀਆਂ ਤੇ ਸਾਈਨ ਕਰਕੇ 1 ਸੈਕਿੰਡ 'ਚ ਭੇਜ ਦਈਦਾ, ਪਰ ਅਸੀਂ ਕਦੀ ਆਪਣਾ ਕੈਰੀਅਰ ਕੰਟਰੈਕਟ ਨਹੀਂ ਭੇਜਿਆ ਬ੍ਰੋਕਰ ਨੂੰ ਵੀ ਜੇ ਤੂੰ ਮੈਨੂੰ ਲੇਟ ਕਰੇਗਾ ਤੇ ਮੈਂ ਇੰਨੇ ਪੈਸੇ ਚਾਰਜ ਕਰੂੰਗਾ। ਸੋ ਇਹ ਅਸੀਂ ਕਦੀ ਨਹੀਂ ਭੇਜਿਆ ਹੈਗਾ। ਇਸ ਕਰਕੇ ਇਹ ਜਿਹੜੀਆਂ ਫੀਸਾਂ ਹੈਗੀਆਂ ਇਹ ਸਾਨੂੰ ਦੇਖਣ ਨੂੰ ਮਿਲਦੀਆਂ, ਲੇਕਿਨ ਜਿਹੜਾ ਡਿਟੈਂਸ਼ਨ ਟਾਈਮ ਹੈਗਾ ਉਹ ਅਸੀਂ ਨਹੀਂ ਦੇਖ ਪਾ ਰਹੇ। ਸੋ ਇਸ ਡਿਟੈਂਸ਼ਨ ਟਾਈਮ ਦੇ ਉੱਤੇ ਵੀ ਹਰਜੋਤ ਭਾਜੀ ਜਿਹੜੀ ਆਪਣੀ ਇਸ ਵੇਲੇ ਬਹੁਤ ਜ਼ੋਰ ਸ਼ੋਰ ਦੇ ਨਾਲ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਗੱਲ ਚੱਲ ਰਹੀ ਹੈਗੀ ਆ, ਇੱਥੇ ਅਟੈਂਸ਼ਨ ਪੇ ਕੀਤੀ ਜਾ ਰਹੀ ਹੈਗੀ ਆ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ ਦੇ ਧਿਆਨ ਰੱਖਿਆ ਕਰੋ। ਜੇ ਤੁਸੀਂ ਕੈਰੀਅਰ ਕਨਫਰਮੇਸ਼ਨ ਸਾਈਨ ਕਰਦੇ ਆ ਜਾਂ ਬ੍ਰੋਕਰ ਦਾ ਪੈਕੇਟ ਸਾਈਨ ਕਰਦੇ ਆ, ਉਹਦੇ ਵਿੱਚ ਜਿਹੜੀਆਂ ਡੀਟੇਲਸ ਹੁੰਦੀਆਂ ਉਹ ਅਸੀਂ ਕਦੀ ਨਹੀਂ ਪੜ੍ਹਦੇ। ਸੋ ਇਸ ਕਰਕੇ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ। ਪਰ ਇਹ ਡੈਫੀਨੇਟਲੀ ਜੇ ਤੁਹਾਡੇ ਕੈਰੀਅਰ ਪੈਕੇਜ ਦੇ ਵਿੱਚ ਜਾਂ ਤੁਹਾਡੇ ਲੋਡ ਕਨਫਰਮੇਸ਼ਨ ਦੇ ਉੱਤੇ ਲੇਟ ਫੀਸ ਨਹੀਂ ਉਹਨਾਂ ਨੇ ਕੀਤੀ ਹੈਗੀ, ਡਿਸਕਲੋਜ਼ ਨਹੀਂ ਕੀਤੀ, ਫਿਰ ਤੁਹਾਨੂੰ ਚਾਰਜ ਕਰ ਰਹੇ ਆ, ਦੈਨ ਤੁਸੀਂ ਉਹਨੂੰ ਪ੍ਰੋਟੈਸਟ ਕਰ ਸਕਦੇ, ਦੈਨ ਤੁਸੀਂ ਉਹਨੂੰ ਫਾਈਟ ਕਰ ਸਕਦੇ ਆ। ਪਰ ਜੇ ਤੁਸੀਂ ਆਲਰੇਡੀ ਸਾਈਨ ਕੀਤਾ ਹੈ ਕੈਰੀਅਰ ਪੈਕੇਜ 'ਚ ਤੇ ਜਾਂ ਆਪਣੇ ਲੋਡ ਕਨਫਰਮੇਸ਼ਨ ਦੇ, ਫਿਰ ਤੁਸੀਂ ਉਹਨੂੰ ਪ੍ਰੋਟੈਸਟ ਛੇਤੀ ਕੀਤੇ, ਉਹ ਤੁਹਾਡਾ ਗੱਲ ਮੰਨੀ ਨਹੀਂ ਜਾਏਗੀ, ਤੁਸੀਂ ਸਾਈਨ ਕੀਤੇ। ਜੀ ਥੈਂਕ ਯੂ ਜੀ। ਅਗਲੇ ਕਾਲਰ ਜਿਮੀ। ਹਾਂਜੀ ਭਾਜੀ, ਮੈਂ ਇਹ ਕਹਿਣਾ ਸੀ ਕਿ ਕੋਈ ਕੰਪਨੀਆਂ ਹੁਣ ਫਿਟਨੈਸ ਦਿਖਾਉਣ ਲੱਗ ਗਈਆਂ, ਕਿਉਂਕਿ ਹੁਣ ਜਾਂ ਤਾਂ ਵੈਸੇ ਹਜੇ ਮੇਰੀ ਕੰਪਨੀ ਕੋਲ 3 ਟਰੱਕ ਖੜੇ ਹੋਏ ਆ। ਮੈਨੂੰ ਸਮਝ ਨਹੀਂ ਆਉਂਦਾ ਹੈ 20-25 ਟਰੱਕ ਦੀ ਕੰਪਨੀ ਹੈ, ਕਿਉਂਕਿ ਮੈਂ ਇੱਥੇ ਰਹਾਂ ਕਿ ਨਾ ਰਹਾਂ, ਇਹ 2-3 ਵੀਕ ਹੀ ਹੋਇਆ। ਪ੍ਰੋਬਲਮ ਇਹੀ ਆ, ਮੈਨੂੰ ਸੇਫਟੀ ਦੇ ਨਾਲ ਪ੍ਰੋਬਲਮ ਆ। ਮੈਂ ਹੁਣ ਰੋਡ ਤੇ ਟ੍ਰੈਫਿਕ ਆ ਗਿਆ, ਮੈਂ ਔਨ ਡਿਊਟੀ ਪਾ ਲਈ, ਮੈਨੂੰ ਕਹਿੰਦਾ ਨਹੀਂ ਕਰ ਸਕਦਾ। ਉਹਨੂੰ ਮੈਂ ਲਿਖਤੀ ਦਿਖਾਇਆ ਕਿ ਆਹ ਲਾਅ ਆ, ਠੀਕ ਹੈ, ਇਹ ਲਾਅ ਕਿ ਮੈਂ ਔਨ ਡਿਊਟੀ ਪਾ ਸਕਦਾ ਆ, ਹਨਾ। ਉਹਨੂੰ ਇਹ ਨਹੀਂ ਪਤਾ, ਮੇਰੇ ਨਾਲ ਬਹਿਸ ਨਹੀਂ ਲਿਆ ਸੀ। ਚਲੋ ਇਹ ਤਾਂ ਹੋ ਗਈ ਗੱਲ ਖਤਮ। ਦੂਜੀ ਗੱਲ, ਹੁਣ ਮੈਨੂੰ ਉਹਨੂੰ ਪਰਸਨਲ ਕਲੀਨੈਂਸ ਹੀ ਨਹੀਂ ਦਿੱਤੀ। ਇਹ ਨਹੀਂ ਮੈਂ ਫਾਈਨ ਕਰ ਸਕਿਆ, ਰਿਸਟ੍ਰਿਕਟ ਤਾਂ ਕਰ ਸਕਦੇ ਆ, ਪਰ ਪਰਸਨਲ ਕਲੀਨੈਂਸ ਦੇਣੀ ਨਹੀਂ। ਅੱਧੀ ਰਾਤ ਨੂੰ ਮੈਂ ਕਿਹਨੂੰ ਉਠਾਊਂਗਾ ਜਦੋਂ ਮੈਨੂੰ ਲੋੜ ਐਮਰਜੈਂਸੀ ਪਈ, ਹਾਂ ਮੈਂ ਵਾਸ਼ਰੂਮ ਜਾਣਾ, ਮੈਂ ਜਾਂ ਮੈਨੂੰ ਨੀਂਦ ਆ ਗਈ, ਮੈਂ ਕਿਸੇ ਜਗ੍ਹਾ ਮੈਂ ਐਗਜ਼ਾਮਪਲ ਵੀ ਦਿੱਤੀ, ਨੀਂਦ ਆ ਗਈ ਮੈਨੂੰ ਕਿਸੇ ਟਾਈਮ, ਮੇਰੇ ਤਾਂ ਉਹਦਾ ਕੋਈ ਵਾਸਤੇ ਨਹੀਂ ਹੈਗਾ, ਮੈਂ ਲਾ ਕੇ ਕਿਤੇ ਵੀ ਸੋ ਗਿਆ, ਹੁਣ ਮੈਂ ਵਾਸ਼ਰੂਮ ਜਾਣਾ, ਫਿਰ ਉੱਥੇ ਮੈਂ ਕਿੱਦਾਂ ਜਾਵਾਂ, ਮੇਰੀ ਕਾਪੀ ਨਹੀਂ ਹੈਗੀ ਤੇ ਨਹੀਂ ਅੱਧੀ ਰਾਤ ਨੂੰ ਮੈਂ ਹੁਣ ਇਹ ਕਰ ਸਕਦੇ ਏਦਾਂ? ਮੈਂ ਤੁਹਾਡੇ ਮੇਰੇ ਲਈ ਕੀ ਸੁਜੈਸ਼ਨ ਆ? ਮੈਂ ਛੱਡ ਦਵਾਂ ਕੰਪਨੀ? ਜੇ ਵੈਸੇ ਵੀ ਰੂਲਸ ਤਾਂ ਪਸੰਦ ਸੀਗੇ, ਮੈਂ ਛੱਡਣਾ ਤਾਂ ਚਾਹੁੰਦਾ ਨਹੀਂ, ਦੱਸੋਗੇ ਥੋੜ੍ਹਾ? ਭਾਜੀ ਇੱਕ ਤਾਂ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਡਿਸਟਰਬ ਸੀਗੀ, ਮੈਨੂੰ ਪੂਰੀ ਡਿਟੇਲ ਦੇ ਵਿੱਚ ਤੁਹਾਡਾ ਪਤਾ ਨਹੀਂ ਲੱਗਿਆ ਤੁਸੀਂ ਗੱਲ ਕੀ ਕੀਤੀ ਹੈਗੀ ਆ। ਸੋ ਮੈਂ ਰਾਜਕਰਨ ਜੇ ਤੱਕ ਸੁਣੀ ਹੈਗੀ ਕਿ ਬਹੁਤ ਡਿਸਟਰਬ ਹੈਲੋ ਜੀ, ਮੈਨੂੰ ਵੀ ਪੂਰੀ ਧਿਆਨ 'ਚ ਨਹੀਂ ਆਈ ਕਿਉਂਕਿ ਹਵਾ ਦੀ ਆਵਾਜ਼ ਬਹੁਤ ਆਉਂਦੀ ਸੀ। ਜੀ
ਜਿਮੀ ਇਦਾਂ ਕਰ ਲਿਓ, ਤੁਸੀਂ ਹੋਲਡ ਕਰ ਲਓ। ਜੇ ਤੁਸੀਂ ਰੁਕ ਸਕਦੇ ਆ ਤੇ ਰੁਕ ਕੇ ਤੁਹਾਨੂੰ ਮੈਂ ਮੁੜ ਦੁਬਾਰਾ ਕਾਲ ਦੇ ਵਿੱਚ ਲੈ ਲੂੰਗਾ। ਤੁਸੀਂ ਆਪਣਾ ਮੁੜ ਸਵਾਲ ਦੁਬਾਰਾ ਜਿਹੜਾ ਉਹ ਪੁੱਛ ਲਿਓ। ਸੋ ਹੋਲਡ ਕਰ ਲਿਓ, ਮੈਂ ਤੁਹਾਨੂੰ ਦੁਬਾਰਾ ਜਿਹੜਾ ਉਹ ਜੋੜਦਾ ਆ ਇੱਕ ਵਾਰੀ ਫੇਰ। ਥੈਂਕ ਯੂ। ਤੇ ਉਨੀ ਦੇਰ ਤੱਕ ਆਪਾਂ ਆਪਣੇ ਅਗਲੇ ਕਾਲਰ ਉਹਨਾਂ ਨਾਲ ਜੇ ਗੱਲ ਕਰਦੇ ਜਾਈਏ। ਬਲਹਾਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਸਤਵਿੰਦਰ ਤੇ ਮੇਰਾ ਭਰਾ ਬਲਿਹਾਰ ਲਾਈਨ ਦੇ ਵਿੱਚ ਹੈ ਜੀ। ਜੀ ਤੇ ਭਾਜੀ ਸਾਡਾ ਦੋਹਾਂ ਦਾ ਸਵਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਦੋਨੋਂ ਭਰਾ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਸਵਾਲ ਪੁੱਛ ਭਾਈ ਸਵਾਲ ਇਹ ਆਪਣਾ ਜੀ, ਮੇਰੇ ਕੋਲ ਜੀ 2008 ਦਾ ਟਰੱਕ ਹੈ ਤੇ ਬਾਈ ਕੋਲ 2010 ਦਾ। ਤੇ ਲੈਟਰ ਜੀ ਜਿੱਦਾਂ ਹੁਣ ਆਇਆ ਨਾ ਸਾਰਿਆਂ ਨੂੰ 2-3 ਦਿਨ ਹੋਇਆ ਕਿ ਟਰੱਕ ਹੁਣ ਆਪਾਂ ਆਪਰੇਟ ਨਹੀਂ ਕਰ ਸਕਦੇ ਆ। ਜੀ ਤੇ ਭਾਜੀ ਆਪਾਂ ਹੁਣ ਇਕੱਠੇ ਕਿੱਦਾਂ ਹੋਈਏ ਜੀ, ਸਾਰੇ ਜਿੰਨੇ ਵੀ ਹੈਗੇ 2008-9 ਹੁਣ ਆਪਾਂ ਹਾਂਜੀ ਕਿੱਦਾਂ ਮਤਲਬ ਇਸ ਚੀਜ਼ ਨੂੰ ਉਹਨਾਂ ਦੇ ਸਾਹਮਣੇ ਕਾਰਬ ਦੀ ਚਿੱਠੀ ਆਈ ਹੈ ਜੀ ਤੁਹਾਨੂੰ? ਜੀ 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 ਰਮਨ ਜੀ। ਹਾਂਜੀ, ਇਹ ਜਿਹੜਾ ਦੇਖੋ ਜਿਹੜਾ ਮਸਲਾ ਹੈਗਾ ਆ, ਇਹ ਅਸੀਂ ਆਲਰੇਡੀ ਕਾਰ ਦੇ ਨਾਲ ਜਿਹੜੀਆਂ ਐਸੋਸੀਏਸ਼ਨ ਆ ਇਕੱਠੀਆਂ ਹੋ ਕੇ ਅਸੀਂ ਇਹ ਮਸਲਾ ਚੁੱਕ ਹਟੇ ਆ ਉਹਨਾਂ ਨਾਲ ਕਿ ਇਹ ਜਿਹੜਾ ਮਸਲਾ ਹੈਗਾ ਇਹ ਤੇ ਵਿਚਾਰ ਕੀਤਾ ਜਾਵੇ ਕਿ ਟਰੱਕਾਂ ਦੀ ਪ੍ਰਾਈਸਿਸ ਜਿਹੜੀਆਂ ਆ ਬਹੁਤ ਜ਼ਿਆਦੀਆਂ ਹੈਗੀਆਂ। ਸੋ ਇਸ ਕਰਕੇ ਜਿਹੜੀ ਆ ਇਹਦੇ ਤੇ ਧਿਆਨ ਦਿਓ ਕਿ ਇਹਨੂੰ ਜਿਹੜੀ ਆ ਇਹਨੂੰ ਅੱਗੇ ਪਾਇਆ ਜਾ ਸਕੇ 1 ਸਾਲ ਵਾਸਤੇ। ਤੇ ਇਹਦੇ ਵਿੱਚ ਆਪਣੇ ਨਾਲ ਰਲਾ ਕੇ ਇਸ ਵੇਲੇ ਅਮਰੀਕਨ ਐਗਰੀਕਲਚਰ ਟਰਾਂਸਪੋਰਟੇਸ਼ਨ ਕੋਅਲੈਂਸ ਅਲਾਇੰਸ ਫॉर ਸੇਫ ਐਫੀਸ਼ੀਐਂਟ ਕੋਅਲਿਸ਼ਨ, ਅਮਰੀਕਨ ਹੋਮ ਫਰਨਿਸ਼ਿੰਗ, ਅਮਰੀਕਨ ਟਰੱਕਿੰਗ ਐਸੋਸੀਏਸ਼ਨਸ, California Cattlemen Association, California Moving and Storage Association, California Retailers Association, California Tow Truck Association, California Trucking Association, Harbor Trucking Association, National Association of Chemical Distributors, National Association of Small Trucking Companies, National Retail Federation, National Tank Truck Carrier, Nevada Trucking Association, North American Punjabi Trucking Association, Owner Operator Independent Driver Association, Southern California Contractor Association, Truck Carrier Association, United Contractor, Western State Trucking Association। ਇਹ ਸਾਰੀਆਂ ਐਸੋਸੀਏਸ਼ਨ ਇਹਦੇ ਉੱਤੇ ਲੱਗੀਆਂ ਹੋਈਆਂ ਇਸ ਵੇਲੇ ਜਿੰਨੀ ਮੈਂ ਤੁਹਾਨੂੰ ਲਿਸਟ ਪੜ੍ਹੀ ਆ। ਸੋ ਅਸੀਂ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ ਜਿਹੜੇ ਵੀ ਤੁਸੀਂ ਮੈਂਬਰ ਹੈਗੇ ਆ, ਇਹ ਸਾਰੀਆਂ ਆਪਣੇ ਆਪ ਤੇ ਇਸ ਕੰਮ ਦੇ ਉੱਤੇ ਲੱਗੀਆਂ ਕਿ ਕਾਰ ਦੇ ਨਾਲ ਜਿਹੜੀ ਫਾਈਟ ਹੈਗੀ ਆ ਉਹਨੂੰ ਇਹਨਾਂ ਨੂੰ ਜਿਹੜਾ ਆ ਐਟਲੀਸਟ ਘੱਟੋ ਘੱਟ 1 ਸਾਲ ਦਾ ਜਿਹੜਾ ਵਕਫਾ ਦੇਣ ਦੀ ਗੱਲ ਕੀਤੀ ਗਈ ਆ। ਔਰ ਉਹਦੇ ਵਿੱਚ ਇਹ ਮੰਗਿਆ ਗਿਆ ਹੈ ਕਿ ਜਿਹੜਾ ਟਰੱਕ ਹੈਗਾ ਜਿਹਦੇ ਕੋਲ ਉਹ ਜੇ ਟਰੱਕ ਚੇਂਜ ਕਰਨਾ ਚਾਹੁੰਦੇ ਆ ਤੇ ਉਹ ਕੋਈ ਨਾ ਕੋਈ ਆਪਣੇ ਲੋਕ ਗੁੱਡ ਫੇਥ ਦਿਖਾ ਰਹੇ ਹੈਗੇ ਕਿ ਉਹਨਾਂ ਨੇ ਟਰੱਕ ਬੁੱਕ ਕੀਤਾ ਜਾਂ ਬਾਏ ਕਰਨ ਦੀ ਕੋਸ਼ਿਸ਼ ਕਰ ਰਹੇ ਜਾਂ ਕੁਛ ਨਾ ਕੁਛ ਕਰ ਰਹੇ ਹੈਗੇ ਆ। ਤਾਂ ਉਹਦੇ ਵਿੱਚ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਆ ਕਿ ਉਹਨੂੰ ਅੱਗੇ ਮੂਵ ਕੀਤਾ ਜਾਵੇ, ਉਹਨੂੰ ਐਟਲੀਸਟ 1 ਸਾਲ ਦਿੱਤਾ ਜਾਵੇ। ਤੇ ਇੱਥੇ ਹੀ ਰਾਜਕਰਨ ਮੈਂ ਕਹਾਂ ਕਿ ਆਪਣੇ ਕੋਲ ਜਿਹੜੇ ਆ ਇਸ ਵੇਲੇ ਕਾਰਬ ਹੈਗੀ ਆ, ਆਪਣਾ ਜਿਹੜਾ ਟਰੱਕ ਸ਼ੋ ਆ ਰਿਹਾ ਹੈਗਾ ਆ, ਟਰੱਕ ਸ਼ੋ ਦੇ ਉੱਤੇ ਜਿਹੜਾ ਕਾਰਬ ਹੈਗੀ ਆ ਕੈਲੀਫੋਰਨੀਆ ਕੈਪੀਟਲ ਐਕਸੈਸ ਪ੍ਰੋਗਰਾਮ ਜਿਹੜਾ ਹੈਗਾ, ਜਿਹੜੇ ਕੈਪ ਹੈਵੀ ਡਿਊਟੀ ਏਅਰ ਵਹੀਕਲ ਜਿਹੜੇ ਹੈਗੇ ਆ ਉਹਨਾਂ ਦਾ ਲੋਨ ਜਿਹੜਾ ਕਰ ਸਕਦੇ ਹੈਗੇ, ਰਿਜ਼ਰਵ ਜਿਹੜੇ 100% ਕਵਰੇਜ ਹੈਗੀ ਆ ਉਹ ਕੈਲੀਫੋਰਨੀਆ ਕੈਪੀਟਲ ਐਕਸੈਸ ਪ੍ਰੋਗਰਾਮ ਵਾਲੇ ਆਪਣੇ ਟਰੱਕ ਸ਼ੋ ਦੇ ਉੱਤੇ ਆ ਰਹੇ ਹੈਗੇ ਆ। ਉਹਨਾਂ ਦਾ ਬੂਥ ਨੰਬਰ ਜਿਹੜਾ ਹੈਗਾ ਆ 83 ਆ। ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਜਿਹੜੀ ਆ ਉਹ ਬੂਥ ਨੰਬਰ 84 ਦੇ ਵਿੱਚ ਹੈਗੇ ਆ। ਸੋ ਇਹ ਜਿਹੜੇ ਦੋਨੋਂ ਏਜੰਸੀਜ਼ ਹੈਗੀਆਂ ਇਹ ਆਪਣੇ ਟਰੱਕ ਸ਼ੋ ਤੇ ਆ ਰਹੀਆਂ ਹੈਗੀਆਂ। ਸੋ ਇਹਨਾਂ ਦੇ ਨਾਲ ਡਾਇਰੈਕਟਲੀ ਜਿਹੜੀ ਗੱਲ ਕਰਨ ਦਾ ਇਸੇ ਕਰਕੇ ਇਹੋ ਜਿਹੇ ਜਿਹੜੇ ਸ਼ੋਅ ਕਰੀਦੇ ਆ ਜਾਂ ਇਹੋ ਜਿਹੇ ਜਿਹੜੇ ਇਕੱਠ ਕਰੀਦੇ ਆ ਉਹਦੇ ਵਿੱਚ ਤੁਸੀਂ ਹੁਣ ਕਿਹਾ ਵੀ ਇਕੱਠੇ ਕਿੱਦਾਂ ਹੋਈਏ, ਤੁਸੀਂ ਨੰਬਰਸ ਦੇ ਵਿੱਚ ਇੱਥੇ ਆ ਸਕਦੇ ਆ, ਉਹਨਾਂ ਨਾਲ ਗੱਲ ਕਰ ਸਕਦੇ, ਉਹਨਾਂ ਨੂੰ ਆਪਣੇ ਜਿਹੜੇ ਵਿਚਾਰ ਆ ਉਹ ਦੱਸ ਸਕਦੇ ਆ। ਜਿਹੜੀ ਕੈਲੀਫੋਰਨੀਆ ਕੈਪੀਟਲ ਐਕਸੈਸ ਪ੍ਰੋਗਰਾਮ ਹੈਗਾ ਉਹ ਤੁਹਾਡੀ ਹੈਲਪ ਕਰਨ ਨੂੰ ਨਾਲ ਹੈਗਾ ਕਿ ਜੇ ਤੁਸੀਂ ਲੋਨ ਲੈ ਸਕਦੇ, ਕਿਸੇ ਕਿਸਮ ਦਾ ਤੁਹਾਨੂੰ ਸਬਸਿਡੀ ਮਿਲ ਸਕਦੀ ਆ ਜਾਂ ਗ੍ਰਾਂਟ ਮਿਲ ਸਕਦੀ ਆ। ਸੋ ਉਹਦੇ ਉੱਤੇ ਜਿਹੜਾ ਇਹ ਕੰਮ ਕੀਤਾ ਜਾ ਸਕਦਾ। ਸੋ ਅਸੀਂ ਆਪਣੇ ਲਈ ਪਰ ਤੁਹਾਡੇ ਵੱਲੋਂ ਇਹ ਚੀਜ਼ ਹੋਣੀ ਚਾਹੀਦੀ ਹੈ ਵੀ ਇਹੋ ਜਿਹੇ ਮੌਕਿਆਂ ਤੇ ਵੱਡੇ ਨੰਬਰਾਂ ਦੇ ਵਿੱਚ ਆਣ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਚਲੋ ਮੌਕਾ ਹੈਗਾ ਜੀ, ਫਰੈਜ਼ਨੋ ਦੇ ਵਿੱਚ ਟਰੱਕ ਸ਼ੋ ਹੋਣਾ ਆ 15 ਤੇ 16 ਅਪ੍ਰੈਲ ਨੂੰ ਫਰੈਜ਼ਨੋ ਫੇਅਰ ਗਰਾਊਂਡ ਦੇ ਵਿੱਚ। ਸੋ ਉੱਥੇ ਪਹੁੰਚੋ, ਕਾਰ ਵਾਲਿਆਂ ਨੂੰ ਦੇ ਨਾਲ ਗੱਲ ਕਰੋ, ਆਪਣੇ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਆ ਉਹਨਾਂ ਨੂੰ ਦੱਸੋ। ਦੇਖੋ ਵੀ ਤੁਹਾਨੂੰ ਜਿਹੜੀ ਹੋਰ ਮੋਹਲਤ ਦਿੰਦੇ ਆ ਨਹੀਂ ਦਿੰਦੇ ਆ, ਕੀ ਹੁੰਦਾ ਆ। ਐਟਲੀਸਟ ਜੇ ਨੰਬਰਸ ਦੇ ਵਿੱਚ ਉਹਨਾਂ ਨੂੰ ਦੱਸੂਗੇ ਤਾਂ ਹੋ ਸਕਦਾ ਆ
ਵੀ ਤੁਹਾਡਾ ਜਿਹੜਾ ਆ ਉਹ ਕੰਮ ਹੋ ਸਕਦਾ ਹੈ। ਨਾਲੇ ਇਹ ਵੀ ਚੀਜ਼ ਹੈਗੀ ਉੱਦਾਂ ਵੈਸੇ ਰਮਨ ਜੀ, ਇਹ ਮਸਲਾ ਬਣੇ ਨੂੰ ਤਾਂ ਚਿਰ ਹੋ ਗਿਆ ਕਿ ਨਹੀਂ? ਹਾਂਜੀ, ਇਹਨੂੰ ਤਾਂ ਬਹੁਤ ਦੇਰ ਹੋ ਗਈ ਆ। ਇਹ ਹੁਣ ਜਿਹੜਾ ਲਾਸਟ ਬੈਚ ਹੈਗਾ ਆ, ਜਿਨ੍ਹਾਂ ਨੇ ਟਰੱਕ ਆਪਣੇ ਰੈਟਰੋਫਿਟ ਕੀਤੇ ਸੀਗੇ ਟੂ ਮੇਕ ਸ਼ੋਰ ਕਿ ਇਹ ਟਰੱਕ ਚੱਲ ਸਕਦੇ ਆ, ਸੋ ਇਹ ਕਾਫੀ ਦੇਰ ਹੋ ਚੱਲੀ ਆ ਇਹਨੂੰ। ਮਤਲਬ ਜੇ ਆਪਾਂ ਉੱਦਾਂ ਕਹੀਏ, ਹੁਣ ਇਸ ਵੇਲੇ ਇਸ਼ੂ ਇਹ ਨਹੀਂਗਾ, ਅਸੀਂ ਉਸ ਮਸਲੇ ਤੇ ਨਹੀਂ ਕਹਿ ਰਹੇ ਹੈਗੇ। ਉਹ ਤਾਂ ਬਹੁਤ ਦੇਰ ਦਾ ਅਨਾਊਂਸ ਹੋਇਆ ਆ, ਬਹੁਤ ਦੇਰ ਦੀ ਇਹ ਗੱਲ ਹੋ ਰਹੀ ਸੀ, ਇਹ ਹੋਣਾ ਸੀਗਾ। ਪਰ ਪ੍ਰੋਬਲਮ ਅਸੀਂ ਜਿਹੜੀ ਜਿੱਥੇ ਚੱਕੀ ਆ ਉਹ ਇਹ ਆ ਕਿ ਇਸ ਵੇਲੇ ਜਿਹੜਾ ਯੂਜ਼ ਟਰੱਕ ਹੈਗਾ ਉਹਦੀ ਪ੍ਰਾਈਸ ਬਹੁਤ ਜ਼ਿਆਦਾ ਆ ਇਸ ਵੇਲੇ। ਸੋ ਜੇ ਕੋਈ ਆਪਣਾ ਉਹਨੂੰ ਬਦਲਣਾ ਚਾਹਵੇ ਤੇ ਉਹ ਯੂਜ਼ ਟਰੱਕ ਜਿੰਨੀਆਂ ਪ੍ਰਾਈਸ ਤੇ ਹੈਗਾ ਓਨੀ ਪ੍ਰਾਈਸ ਦਾ ਯੂਜ਼ ਟਰੱਕ ਲੈ ਕੇ ਉਹ ਸਕਸੈਸਫੁਲ ਨਹੀਂ ਹੋ ਸਕਦਾ ਇਸ ਕੰਮ ਦੇ ਵਿੱਚ, ਜਿਹੜਾ ਕੰਮ ਉਹ ਕਰਦੇ ਹੈਗੇ ਆ, ਕਿਉਂਕਿ ਉਹ ਲੋਕਲ ਹੈਗਾ, ਬਿਲਕੁਲ ਲੋਕਲ ਹੈਗਾ ਕੰਮ। ਸੋ ਉਹ ਸਾਡਾ ਜਿਹੜਾ ਮੁੱਦਾ ਹੈਗਾ ਕਿ ਬਦਲਣਾ ਤਾਂ ਹੈਗਾ, ਇਹ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਬਿਲਕੁਲ ਨਹੀਂ ਉਹਨੂੰ ਬਿਲਕੁਲ ਛੋੜ ਦੇ ਦਿਓ, ਬਦਲਣਾ ਤਾਂ ਹੈਗਾ, ਅਸੀਂ ਉਹਨੂੰ ਥੋੜਾ ਟਾਈਮ ਦੇ ਦਿਓ ਤਾਂ ਕਿ ਜਿਹੜੇ ਯੂਜ਼ ਟਰੱਕ ਪ੍ਰਾਈਸਿਸ ਹੈਗੀਆਂ ਸ਼ਾਇਦ ਹੋ ਸਕਦਾ ਸਾਲ ਦੇ ਵਿੱਚ ਉਹ ਥੱਲੇ ਆ ਜਾਣ, ਉਹ ਟਰੱਕ ਜਿਹੜਾ ਆਪਣਾ ਪਰਚੇਸ ਕਰ ਸਕਦੇ। ਜੀ ਬਿਲਕੁਲ। ਸੋ ਐਟਲੀਸਟ ਐਗਜ਼ੈਂਪਸ਼ਨ ਥੋੜੇ ਚਿਰ ਦੇ ਲਈ ਜਾਂ ਮੌਲਤ ਦੀ ਜਿਹੜੀ ਇਸ ਟਾਈਮ ਮੰਗ ਹੈਗੀ ਆ। ਜੇ ਤੁਸੀਂ ਆਖੋ ਵੀ ਸ਼ਾਇਦ ਇਹ ਚੱਲਦੇ ਰੱਖਦੇ ਰਹਿਣਗੇ, ਉਹ ਤਾਂ ਨਹੀਂ ਸ਼ਾਇਦ ਜਿਹੜੀ ਉਹ ਹੋਣ ਵਾਲੀ ਗੱਲ ਹੈਗੀ। ਅਮਰਜੀਤ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ ਨੂੰ ਸਤਿ ਸ਼੍ਰੀ ਅਕਾਲ, ਖਾਲਸਾ ਜੀ ਨੂੰ, ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਮਨ ਭਾਜੀ, ਮੈਂ ਇੱਕ ਬੇਨਤੀ ਕਰਨੀ ਸੀ। ਮੈਂ ਵੀ ਟਰੱਕ ਚਲਾਉਂਦੇ ਆਪਾਂ, ਮੈਨੂੰ 10 ਸਾਲ ਹੋ ਗਏ 12 ਸਾਲ ਚਲਾਉਂਦੇ ਨੂੰ। ਪਹਿਲੀ ਵਾਰੀ ਮੈਂ ਨਗਾਲਸ ਨੂੰ ਬਹੁਤ ਘੱਟ ਜਾਂਦਾ। ਨਗਾਲਸ ਆ ਪਿਛਲੇ ਵੀਕ ਮੈਂ ਲੋਡ ਚੱਕਣ ਗਿਆ, ਡੀ ਲਾਈਟ ਵੇਅਰ ਹਾਊਸ ਵਾਲੇ ਆ ਕੋਈ ਉੱਥੇ ਐਗਜੀਟੇਟ ਤੇ, ਉਹ ਹੁਣ ਨਵਾਂ ਲਾ ਇਹਨਾਂ ਨੇ ਬਣਾ ਲਿਆ, ਸਾਈਨ ਲਿਖ ਕੇ ਲਾਤਾ ਹੁਣ 35 ਡਿਗਰੀ ਦਾ ਉੱਥੇ 33 ਡਿਗਰੀ ਦਾ ਟੈਂਪਰੇਚਰ। ਕਹਿੰਦੇ ਜਦੋਂ ਟਰੱਕ ਤੁਸੀਂ ਡੌਕ ਤੇ ਲਾਉਣੇ ਸਾਨੂੰ ਚਾਬੀ ਦੇ ਦਿਓ। ਮੈਂ ਕਿਹਾ ਵੀ ਹਾਊ ਕੈਨ ਵੀ ਸਟੇ ਆਊਟਸਾਈਡ ਅੰਡਰ 35 ਡਿਗਰੀ, ਜੋ ਸਟੇ ਇਨਸਾਈਡ। ਤੁਸੀਂ ਦੋ ਜੈਕਟਾਂ ਪਾਈਆਂ ਆ, ਹੀਟ ਲਾਈ ਹੋਈ ਆ ਅੰਦਰ, ਉਹ ਨਵਾਂ ਹੀ ਲਾਓ ਬਣ ਗਿਆ, ਟਰੱਕ ਦੀ ਚਾਬੀ ਦੇ ਦਿਓ ਤੁਸੀਂ ਤਾਂ ਅਸੀਂ ਲੋਡ ਲੱਦਣਾ ਜੀ ਤੁਹਾਡਾ। ਜੀ ਥੈਂਕ ਯੂ ਜੀ। ਨਹੀਂ ਜੀ, ਇਹ ਨਵਾਂ ਲਾਅ ਨਹੀਂ ਹੈਗਾ, ਇਹ ਕੋਈ ਲਾਅ ਨਹੀਂ ਬਣਿਆ ਹੈਗਾ ਜਾਂ ਕੋਈ ਲਾਅ ਨਹੀਂ ਹੈਗਾ ਇੱਦਾਂ ਦਾ। ਇਹ ਸਿਰਫ ਇਹ ਹੈਗਾ ਕਿ ਜਿਹੜੀ ਰਿਕੁਆਇਰਮੈਂਟ ਹੈਗੀ ਆ ਸ਼ਿਪਰ ਦੀ, ਜਿਹਨੇ ਲੋਡ ਕਰਨਾ ਤੁਹਾਡੀ, ਉਹਦੀ ਰਿਕੁਆਇਰਮੈਂਟ ਹੈਗੀ ਆ। ਬਹੁਤ ਦੇਰ ਪਹਿਲਾਂ ਦੀ ਗੱਲ ਹੈਗੀ ਆ, ਔਰ ਕਾਫੀ ਜਿਹੜੇ ਹੈਗੇ ਆ ਇਹ ਵੇਅਰ ਹਾਊਸਿਸ ਕਰਦੇ ਹੈਗੇ ਆ ਕਿ ਜਿਵੇਂ ਵਾਲਮਾਰਟ ਹੈਗਾ ਆ, ਤੁਸੀਂ ਉਹਨਾਂ ਦੇ ਟਰੱਕ ਜਦੋਂ ਬੈਕ ਕਰਦੇ ਹੈਗੇ ਆ, ਬੈਕ ਲਾਉਣੇ ਆ, ਤੇ ਉਹ ਤੁਹਾਡਾ ਟਰੱਕ ਕਹਿੰਦੇ ਵੀ ਆਪਣਾ ਡਿਸਕਨੈਕਟ ਕਰ ਦਿਓ ਟ੍ਰੇਲਰ ਤੋਂ, ਤੇ ਡਿਸਕਨੈਕਟ ਕਰਕੇ ਆਪਣੀਆਂ ਤਾਰਾਂ ਲਾ ਕੇ ਟਰੱਕ ਅੱਗੇ ਮੂਵ ਕਰ ਦਿਓ ਥੋੜਾ ਜਿਹਾ, ਕਿਉਂਕਿ ਹਾਦਸੇ ਹੁੰਦੇ ਆ ਉਹਨਾਂ ਦੇ ਨਾਲ ਵੀ। ਹਾਦਸੇ ਹੋਣ ਕਰਕੇ ਇਹੋ ਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ। ਜਿਹੜਾ ਟੈਂਪਰੇਚਰ ਦੀ ਗੱਲ ਹੈਗੀ ਆ, ਤੁਸੀਂ ਆਪਣਾ ਟੈਂਪਰੇਚਰ ਜਿਹੜਾ ਆ ਉਹ ਮੇਨਟੇਨ ਕਰਕੇ ਰੱਖ ਸਕਦੇ ਆ, ਰੀਫਰ ਨੂੰ ਬੰਦ ਕਰਕੇ ਉਹਨੂੰ ਟੈਂਪਰੇਚਰ ਉੱਥੇ ਕੂਲ ਡਾਊਨ ਕਰ ਸਕਦੇ ਆ, ਪ੍ਰੀ ਕੂਲ ਕਰ ਸਕਦੇ ਆ। ਸੋ ਪ੍ਰੀ ਕੂਲ ਕਰਨ ਦਾ ਮਤਲਬ ਇਹ ਹੁੰਦਾ ਕਿ ਜਦੋਂ ਸਮਾਨ ਤੁਹਾਨੂੰ ਦਿੱਤਾ ਜਾਵੇ, ਉਹ 36 ਡਿਗਰੀ ਤੇ ਸਮਾਨ ਦਿੱਤਾ ਜਾਵੇ ਤੇ ਤੁਹਾਡਾ ਟੈਂਪਰੇਚਰ ਜਿਹੜਾ ਆ ਉਹ 36 ਡਿਗਰੀ ਹੋਣਾ ਚਾਹੀਦਾ ਆ ਟਰੱਕ ਦਾ, ਟ੍ਰੇਲਰ ਦਾ ਸੌਰੀ, ਤੇ ਉਹ ਜਿਹੜਾ ਆਪਣਾ ਪ੍ਰੋਡਕਟ ਹੈਗਾ ਉਹ ਬਿਲਕੁਲ ਖਰਾਬ ਨਾ ਹੋਵੇ। ਸੋ ਇੱਥੇ ਹੀ ਮੈਂ ਇੱਕ ਚੀਜ਼ ਕਹੂੰਗਾ ਕਿ ਜਦੋਂ ਤੁਹਾਨੂੰ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ, ਕਹੀਆਂ ਜਾਂਦੀਆਂ ਆ, ਤੇ ਉਦੋਂ ਅਸੀਂ ਵੀ ਆਪਣਾ ਜਿਹੜਾ ਪ੍ਰੋਡਕਟ ਹੈਗਾ ਉਹਨੂੰ ਵੀ ਚੈੱਕ ਕਰ ਸਕਦੇ ਹੈਗੇ ਆ ਕਿ ਸਾਡਾ ਜਿਹੜਾ ਪ੍ਰੋਡਕਟ ਹੈਗਾ ਉਹ ਕੂਲ ਹੈਗਾ, ਪ੍ਰੀ ਕੂਲ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ, ਜਾਂ ਸਾਡੇ ਟ੍ਰੇਲਰ ਨੂੰ ਯੂਜ਼ ਕੀਤਾ ਜਾ ਰਿਹਾ ਉਹਨੂੰ ਪ੍ਰੀ ਕੂਲ ਕਰਨ ਨੂੰ, ਔਰ ਹੁੰਦਾ ਆ, ਇਹ ਚੀਜ਼ਾਂ ਹੁੰਦੀਆਂ ਆ, ਨਾਰਮਲ ਆ ਇਹ ਚੀਜ਼ਾਂ। ਬਟ ਇਦਾਂ ਦਾ ਕੋਈ ਕਾਨੂੰਨ ਨਹੀਂ ਹੈਗਾ ਭਾਜੀ, ਔਰ ਨਾ ਹੀ ਇਦਾਂ ਦੀ ਕੋਈ ਗੱਲ ਹੈਗੀ ਆ। ਇਹ ਸਿਰਫ ਤੇ ਸਿਰਫ ਜਿਹੜਾ ਸ਼ੈੱਡ ਹੈਗਾ ਜਿੱਥੇ ਤੁਸੀਂ ਲੋਡ ਚੁੱਕਦੇ ਹੈਗੇ ਉਹਨਾਂ ਦੀ ਪਰਸਨਲ ਜਿਹੜੀ ਪਾਲਿਸੀ ਹੈਗੀ ਆ। ਜੀ ਥੈਂਕ ਯੂ ਜੀ। ਆਪਣੇ ਨਾਲ ਜੁੜੇ ਨੇ ਇੱਕ ਵਾਰੀ ਫਿਰ ਜਿਮੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਭਾਜੀ ਮੇਰਾ ਇਹ ਕੁਐਸਚਨ ਸੀਗਾ, ਮੈਂ ਛੋਟੀ ਕੰਪਨੀ ਨਾਲ ਹੁਣੇ ਜੁਆਇਨ ਕੀਤਾ ਆ, ਮੈਨੂੰ ਪ੍ਰੋਬਲਮ ਨਹੀਂ ਹੈ ਸਿਰਫ ਸੇਫਟੀ ਵਜੋਂ, ਮਤਲਬ ਮੈਨੂੰ ਹੋਰ ਕੋਈ ਦਿੱਕਤ ਨਹੀਂ, ਮੈਨੂੰ ਪਸੰਦ ਆ, ਰੂਲ ਪਸੰਦ ਆ, ਤੇ ਮੇਰੀ ਬੈਂਸ ਬਸੇਈ ਦੀ ਸੇਫਟੀ ਦੇ ਨਾਲ ਹੋਈ। ਮੈਨੂੰ ਕਹਿੰਦਾ ਟ੍ਰੈਫਿਕ ਦੇ ਵਿੱਚ ਔਨ ਡਿਊਟੀ ਨਹੀਂ ਪਾ ਸਕਦਾ। ਮੈਂ ਗਵਰਨਮੈਂਟ ਦੀ ਵੈਬਸਾਈਟ 'ਤੇ ਉਹਨੂੰ ਕੱਢ ਕੇ ਵੀ ਦਿਖਾਇਆ। ਫਿਰ ਦੂਜੀ ਮੈਨੂੰ ਪ੍ਰੋਬਲਮ ਦੇ ਰਿਹਾ ਆ, ਕਹਿੰਦਾ ਕਿ ਉਹਨੇ ਪਰਸਨਲ ਕਨਵੀਨੀਅੰਸ ਦਿੱਤੀ ਨਹੀਂ। ਮੈਂ ਉਹਨੂੰ ਕਹਿੰਦਾ ਮੈਨੂੰ ਐਗਜ਼ਾਮਪਲ ਦਿੱਤੀ ਕਿ ਮੈਨੂੰ ਏਦਾਂ ਐਮਰਜੈਂਸੀ ਪੈ ਸਕਦੀ ਹੈ, ਫਿਰ ਮੈਨੂੰ ਦੱਸ ਜੇ ਪਰਸਨਲ ਕਨਵੀਨੀਅੰਸ ਦਿੱਤੀ ਨਹੀਂ, ਤੂੰ ਰਾਤ ਬਰਾਤ ਉੱਠੇਗਾ, ਮੈਨੂੰ ਕਰੇਗਾ ਨਹੀਂ? ਕਹਿੰਦਾ ਮੈਨੂੰ ਕਹਿੰਦਾ ਵਾਇਲੇਸ਼ਨ 'ਚ ਪਾ ਕੇ ਚੱਲ ਜਾ। ਤੇ ਮੈਂ ਕਿਹਾ ਤੋਂ ਬੈਕ ਤਾਂ ਐਡਿਟ ਹੋ ਨਹੀਂ ਸਕਦੀ, ਤੇ ਨਹੀਂ ਕਹਿੰਦਾ ਮੈਂ ਤੇਰੇ ਲਈ ਕਰ ਦੂੰਗਾ। ਮੈਂ ਕਿਹਾ ਤਾਂ ਗਲਤ ਗੱਲ ਹੈ, ਮੈਂ ਨਹੀਂ ਇਹ ਕਰਨੀ। ਤੇ ਹੁਣ ਤੁਸੀਂ ਮੈਨੂੰ ਦੱਸੋ ਕਿ ਏਦਾਂ ਇਹ ਕਰ ਸਕਦੇ ਆ? ਪਰਸਨਲ ਕਨਵੀਨੀਅੰਸ ਕਿਸੇ ਨੂੰ ਦੇਣੀ ਹੀ ਨਹੀਂ, ਤੁਸੀਂ ਰਿਸਟ੍ਰਿਕਟਡ ਕਰ ਸਕਦੇ ਹੋ, ਤੁਸੀਂ ਦੇਂਦੇ ਨਹੀਂ ਕਿਸੇ ਨੂੰ, ਤੇ ਔਰ ਇਹ ਏਦਾਂ ਕੰਮ ਕਰ ਸਕਦੇ ਨੇ ਸੇਫਟੀ ਵਾਲੀਆਂ। ਤੇ ਏਦਾਂ ਜਿੱਦਾਂ ਹੁਣ ਆਈਸੋਲੇਸ਼ਨ ਜਦੋਂ ਕਹਿੰਦੇ ਕਿ ਐਮਰਜੈਂਸੀ ਹੋਵੇ, ਤੁਸੀਂ
ਚਲਾ ਸਕਦੇ ਹੋ ਵਾਇਰਲੈਸ ਚਾਹੇ ਜਿੱਦਾਂ ਵੀ ਹੈ। ਪਰ ਮੈਂ ਉਹੀ ਪਰਸਨਲ ਕਨਵੀਨੀਅੰਸ ਉਹ ਐਮਰਜੈਂਸੀ ਲਈ ਹੁੰਦੀ ਹੈ ਕਿ ਤੁਸੀਂ ਉੱਦਾਂ ਵੀ ਹੁਣ ਡਰਾਈਵ ਕਰ ਸਕਦੇ ਹੋ। ਇਹੀ ਕੁਐਸਚਨ ਸੀ। ਦੇਖੋ ਜੀ, ਪਹਿਲੀ ਗੱਲ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਜਿਹੜਾ EMPLOYER ਹੈਗਾ ਕੁਝ ਵੀ ਗਲਤ ਕਰਨ ਨੂੰ ਕਹਿ ਰਿਹਾ ਹੈਗਾ, ਤੁਸੀਂ ਪਹਿਲਾਂ ਤਾਂ ਤੁਸੀਂ ਖੁਦ ਜਾਣੂ ਹੋਣੇ ਚਾਹੀਦੇ ਆ ਕਾਨੂੰਨ ਕੀ ਆ, ਠੀਕ ਆ। ਸੋ ਜੇ ਤੁਹਾਨੂੰ ਪਤਾ ਚੰਗੀ ਤਰ੍ਹਾਂ ਵੀ ਤੁਸੀਂ ਜੋ ਵੀ ਤੁਹਾਡਾ EMPLOYER ਤੁਹਾਨੂੰ ਕਹਿ ਰਿਹਾ ਉਹ ਗਲਤ ਕਹਿ ਰਿਹਾ ਕਰਨ ਨੂੰ, ਠੀਕ ਹੈ ਨਾ, ਤੁਸੀਂ ਡਿਨਾਈ ਕਰ ਸਕਦੇ ਹੈਗੇ ਆ ਕਿ ਤੁਹਾਡਾ ਰਾਈਟ ਹੈਗਾ। ਕੋਈ ਵੀ EMPLOYER ਹੋਵੇ, ਤੁਹਾਡਾ ਬ੍ਰੋਕਰ ਹੋਵੇ, ਸ਼ਿਪਰ ਹੋਵੇ, ਰਿਸੀਵਰ ਹੋਵੇ, ਕੋਈ ਵੀ ਜਿਹੜਾ ਆ ਉਹ ਤੁਹਾਨੂੰ ਇਦਾਂ ਦੀ ਕੋਈ ਗੱਲ ਕਹਿੰਦਾ ਹੈਗਾ, that means that you can say no because it's wrong. Wrong is wrong, ਚਾਹੇ ਜੋ ਮਰਜ਼ੀ ਤੁਹਾਨੂੰ ਕਹਿ ਰਿਹਾ, ਉਹਦੀ ਕੰਪਲੇਂਟ ਵੀ ਹੈਗੀ ਆ ਔਰ ਉਹਦੇ ਬਾਰੇ ਕਾਰਵਾਈ ਵੀ ਹੈਗੀ ਆ। ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ EMPLOYER ਤੁਹਾਨੂੰ ਗਲਤ ਕੰਮ ਕਰਨ ਨੂੰ ਕਹਿ ਰਿਹਾ ਹੈਗਾ ਤੇ ਤੁਸੀਂ ਉਹਦੇ ਭਾਗੀਦਾਰ ਨਹੀਂ ਬਣਨਾ ਹੈਗਾ, ਤੁਸੀਂ ਉਹਨੂੰ ਡਿਨਾਈ ਕਰ ਸਕਦੇ, ਨਾ ਕਰ ਸਕਦੇ। ਬਹੁਤ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਬੜੇ ਵਧੀਆ ਢੰਗ ਦੇ ਨਾਲ ਕੰਮ ਕਰਦੀਆਂ ਹੈਗੀਆਂ, ਤੁਸੀਂ ਆਪਣੀ ਕੰਪਨੀ ਚੇਂਜ ਕਰ ਸਕਦੇ ਹੈਗੇ, ਤੁਹਾਨੂੰ ਉੱਥੇ ਰਹਿਣ ਦੀ ਲੋੜ ਨਹੀਂ ਹੈਗੀ। ਸੋ ਦੂਸਰੀ ਗੱਲ ਆ, ਇੱਕ ਆਪਣਾ ਰਾਜਕਿਰਨ ਦਵਿੰਦਰ ਸਿੰਘ ਹੁਣਾਂ ਨੇ ਫੇਸਬੁੱਕ ਤੇ ਕਮੈਂਟ ਲਿਖਿਆ ਹੈਗਾ, ਆਲਵੇਜ਼ ਕੈਰੀ ਫੇਕ ਸੈਟ ਆਫ ਕੀਜ਼, ਡੋਂਟ ਗਿਵ them your real keys। ਸਰ ਜੀ, ਇਦਾਂ ਦਾ ਕੰਮ ਨਾ ਕਰਿਓ, ਕਿਉਂਕਿ ਇਦਾਂ ਦੇ ਕੰਮ ਦੇ ਨਾਲ ਫਿਰ ਰੀਅਲ ਕੀਜ਼ ਦੇ ਨਾਲ ਤੁਸੀਂ ਕੀ ਕਰਨਾ, ਫਿਰ ਜੇ ਅਗਲਾ ਪਿੱਛੇ ਫੋਰਕਲਿਫਟ ਲੈ ਕੇ ਵੜਿਆ ਤੇ ਤੁਸੀਂ ਰੀਅਲ ਕੀ ਨਾਲ ਟਰੱਕ ਮੂਵ ਅੱਗੇ ਪਿੱਛੇ ਕਰਤਾ ਜੇ ਗਲਤੀ ਨਾਲ, ਤੇ ਫਿਰ ਇਹਦਾ ਮਤਲਬ ਹੈ ਵੀ ਤੁਸੀਂ ਉਹ ਪੱਕੇ ਬੈਨ ਹੋ ਜਾਓਗੇ ਉਸ ਯਾਰਡ ਦੇ ਵਿੱਚੋਂ ਤੇ ਕਈ ਜਗ੍ਹਾ ਦੇ ਉੱਤੋਂ। ਸੋ ਪਲੀਜ਼ ਡੂ ਨਾਟ ਡੂ ਦੋਜ਼ ਥਿੰਗਸ। ਜਿਹੜੀ ਗਲਤ ਆ ਗਲਤ ਆ, ਤੁਹਾਡੀ ਕੀਜ਼ ਜੇ ਮੰਗੀਆਂ, ਉਹਨਾਂ ਦੀ ਪਾਲਿਸੀ ਆ, ਕੀਜ਼ ਦੇ ਦਿਓ, ਫਾਈਨ। ਟਰੱਕ ਮੂਵ ਕਰਨਾ ਤੇ ਤੁਹਾਨੂੰ ਕੀਜ਼ ਮਿਲ ਜਾਣੀਆਂ ਵਾਪਸ, ਇਤਨੀ ਤੁਹਾਨੂੰ ਕੀਜ਼ ਨਹੀਂ ਦੇਣੀ ਉਹਨੇ ਟਰੱਕ ਦੀਆਂ ਵਾਪਸ। ਸੋ ਇਹ ਦੈਟ ਇਜ਼ ਰੋਂਗ, ਇਦਾਂ ਦੀ ਗੱਲ ਕਰਨੀ। ਗਲਤ ਕੰਮ ਜਿਹੜਾ ਉਹ ਗਲਤ ਹੀ ਹੁੰਦਾ ਆ, ਕਿਉਂਕਿ ਜੇ ਤੁਹਾਡੇ ਕੋਲ ਰੀਅਲ ਕੀਜ਼ ਹੈਗੀਆਂ ਇਟ ਮੀਨਸ ਕਿ ਤੁਹਾਡਾ ਮਨਸ਼ਾ ਹੈਗੀ ਆ ਉਹਦੇ ਨਾਲ ਕੁਝ ਕਰਨ ਦੀ, ਠੀਕ ਹੈ ਨਾ। ਸੋ ਜੇ ਤੁਹਾਨੂੰ ਕੀਜ਼ ਨਹੀਂ ਵਾਪਸ ਮਿਲਦੀਆਂ ਤੇ ਆਬਵੀਅਸਲੀ ਉਹਨਾਂ ਦਾ ਟਰੱਕ ਡਾਕ ਤੋਂ ਮੂਵ ਨਹੀਂ ਹੋਣਾ, ਤੇ ਉਹ ਤਾਂ ਆਪ ਸਟਕ ਹੈਗੇ ਆ, ਉਹ ਤੁਹਾਨੂੰ ਕਿਉਂ ਨਹੀਂ ਕੀਜ਼ ਦੇਣਗੇ ਵਾਪਸ। ਔਰ ਸਾਡੇ ਨਾਲ ਕਈ ਯਾਰ ਅਸੀਂ ਵੀ ਇਦਾਂ ਦੇ ਗਏ ਆ ਜਿੱਥੇ ਉਹ ਸਾਡੇ ਕੋਲ ਰਿਕੁਆਇਰ ਕਰਦੇ ਸੀਗੇ, ਭਾਈ ਆਪਣੀਆਂ ਕੀਜ਼ ਜਿਹੜੀਆਂ ਡਿਪੋਜ਼ਿਟ ਕਰਾ ਦਿਓ, ਕਿਉਂਕਿ ਉਹਨਾਂ ਦੇ ਕੋਈ ਨਾ ਕੋਈ ਹਾਦਸਾ ਹੋਇਆ ਹੋਏਗਾ ਨਾ ਜੀ। ਤੇ ਰਮਨ ਜੀ, ਪਰ ਇਹਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਸੀਗੀ ਵੀ ਠੰਡ ਬਹੁਤ ਹੁੰਦੀ ਹੈ ਜਾਂ ਮੌਸਮ ਦੀ ਇਦਾਂ ਆ, ਫਿਰ ਥੋੜੀ ਜਿਹੀ ਉਹ ਸਹੂਲਤ ਜ਼ਰੂਰ ਡਰਾਈਵਰ ਨੂੰ ਵੀ ਮਿਲਣੀ ਚਾਹੀਦੀ ਵੀ ਠੰਡ ਤੋਂ ਬਚਾਅ ਜਾਂ ਗਰਮੀ ਤੋਂ ਬਚਾਅ ਦੀ ਸਹੂਲਤ ਵੀ ਦੇਵੇ, ਜੇ ਉਹਨਾਂ ਨੂੰ ਉਹਦੇ ਵਿੱਚ ਨਹੀਂ ਬੈਠਣ ਦੇਣਾ ਤਾਂ। ਨਹੀਂ, ਬਿਲਕੁਲ ਡੈਫੀਨੇਟਲੀ। ਉਹ ਤਾਂ ਦੇਖੋ, ਜੇ ਤੁਹਾਨੂੰ ਉਹ ਕਹਿ ਰਹੇ ਆ ਕਿ ਤੁਹਾਡੀਆਂ ਕੀਜ਼ ਲੈ ਲਈਆਂ, ਟਰੱਕ ਲੌਕ ਕਰਤਾ, ਤੇ ਫਿਰ ਡਰਾਈਵਰ ਨੂੰ ਤਾਂ ਬੈਠਣ ਨੂੰ ਜਗ੍ਹਾ ਉਹਨਾਂ ਨੂੰ ਦੇਣੀ ਉਹ ਪੈਣੀ ਹੈ ਨਾ। ਦੈਟ ਇਜ਼ ਦ ਬੇਸਿਕ ਰਿਕੁਆਇਰਮੈਂਟ, ਠੀਕ ਹੈ ਨਾ। ਜੇ ਡਰਾਈਵਰ ਨੂੰ ਉਹ ਕਹਿਣਗੇ ਵੀ ਤੂੰ ਨਾ ਤਾਂ ਤੈਨੂੰ ਚਾਬੀ ਦੇਣੀ ਹੈ ਟਰੱਕ ਦੀ, ਨਾ ਤੈਨੂੰ ਅੰਦਰ ਬਹਿਣ ਨੂੰ ਜਗ੍ਹਾ ਦੇਣੀ ਹੈ, ਦੈਟਸ ਰੋਂਗ ਐਂਡ ਦੈਨ ਯੂ ਕੈਨ ਕੰਪਲੇਂਟ ਅਬਾਊਟ ਦੈਟ ਵੇਅਰਹਾਊਸ। ਤੇ ਕੰਪਲੇਨ ਵਾਲਾ ਸਿਸਟਮ ਇਹਨਾਂ ਨੇ ਕੀਤਾ ਹੁਣ ਤੱਕ ਜੀ, ਠੀਕ ਕਿ ਨਹੀਂ? ਨਹੀਂ, ਅਜੇ ਤੱਕ ਤਾਂ ਉਹੋ ਹੀ ਆ ਰਾਜਕਿਰਨ। ਜੇ ਮੈਂ ਐਵੇਂ ਕਹਾਂ ਵੀ ਅਜੇ ਤੱਕ ਕੋਈ ਉਹਦੇ 'ਚ ਸੁਧਾਰ ਨਹੀਂ ਹੋਇਆ ਹੈਗਾ, ਅਜੇ ਤੱਕ ਤਾਂ ਉੱਦਾਂ ਹੀ ਆ। ਪਰ ਇਹ ਆ ਕਿ ਉਹਨਾਂ ਨੂੰ ਜਿਹੜਾ ਆ ਮਤਲਬ ਕੋਸ਼ਿਸ਼ ਆਪਣੀ ਹੈਗੀ ਆ ਕਿ ਉਹਦੇ ਉੱਤੇ ਕੁਛ ਨਾ ਕੁਛ ਕੀਤਾ ਜਾਵੇ। ਜੀ। ਹਰਭੁਪਿੰਦਰ ਹੋਣੀ ਕਹਿੰਦੇ ਆ ਵੀ ਚਾਬੀਆਂ ਦੇਣ ਦੀ ਬਜਾਏ ਅਨਹੁੱਕ ਕਰਕੇ ਜਿਹੜਾ ਟਰੱਕ ਟ੍ਰੇਲਰ ਆ ਉਹ ਲਾ ਕੇ ਤੇ ਆਪ ਜਿਹੜਾ ਆ ਉਹ ਦੂਸਰੇ ਵਿੱਚ ਬੈਠੇ ਰਹਿ ਸਕਦੇ ਆ ਠੰਡ ਜਾਂ ਗਰਮੀ ਤੋਂ ਬਚਣ ਦੇ ਲਈ, ਇਦਾਂ ਵੀ ਕੀਤਾ ਹੁੰਦਾ? ਹਾਂ, ਨਹੀਂ, ਆਪਸ਼ਨ ਹੁੰਦੀ ਆ। ਕਈ ਜਿਹੜੇ ਵੇਅਰ ਹਾਊਸ ਆ, ਖਾਸ ਕਰਕੇ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਵਾਲਮਾਰਟ ਹੈਗਾ, ਵਾਲਮਾਰਟ ਤੁਹਾਨੂੰ ਕਹਿੰਦਾ ਕਿ ਟ੍ਰੇਲਰ ਡ੍ਰੌਪ ਕਰ ਦਿਓ, ਆਪਣਾ ਬਾਕਟੇਲ ਪਰੇ ਖੜਾ ਕਰ ਲਓ, ਉੱਥੇ ਜਾ ਕੇ ਤੁਸੀਂ ਆਰਾਮ ਨਾਲ ਆਪਣਾ ਬੈਠ ਸਕਦੇ। ਸੋ ਕੋਈ ਹੋਊਗਾ ਜਿਹੜਾ ਇੱਦਾਂ ਦਾ ਹੋਊਗਾ ਜਿਹੜਾ ਇਸ ਸਿਲਸਿਲੇ ਦੇ ਵਿੱਚ ਮੈਂ ਸੁਣਿਆ ਹੈਗਾ ਕਿ ਟਰੱਕ ਦੀਆਂ ਚਾਬੀਆਂ ਵੀ ਦੇ ਦਿਓ ਤੇ ਅੰਦਰ ਵੀ ਨਹੀਂ ਬੈਠਣ ਦੇਣਾ। ਸੋ ਦੈਟਸ ਰੋਂਗ, ਉੱਦਾਂ ਤਾਂ ਨਹੀਂ ਹੋਣਾ ਚਾਹੀਦਾ। ਜੀ ਜੀ। ਅਤਿੰਦਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਾਰਿਆਂ ਭਾਜੀ ਨੂੰ ਸਤਿ ਸ਼੍ਰੀ ਅਕਾਲ। ਤੇ ਭਾਜੀ ਮੇਰਾ ਇੱਕ ਸਵਾਲ ਆ ਕਿ ਮੈਂ ਲੋਡ ਵਾਲਮਾਰਟ ਦਾ ਚੱਕਿਆ ਸੀ ਕੈਲੀਫੋਰਨੀਆ ਤੋਂ, ਤੇ ਵਾਲਮਾਰਟ ਇੱਧਰ ਵਿਸਕੌਨਸਨ ਚਲਾਇਆ ਸੀ, ਤੇ ਉਹ ਮੈਂ ਵਾਲਮਾਰਟ ਦੇ ਨਾਲ ਗੱਲ ਕਰਕੇ ਅਪਾਇੰਟਮੈਂਟ ਚੇਂਜ ਕਰਕੇ ਤੇ ਮੈਂ ਮਤਲਬ ਕਿ ਇੱਕ ਦਿਨ ਗੇਤਾ ਲਾ ਦਿੱਤਾ, ਤੇ ਮੇਰਾ ਆਪਣੇ ਪੰਜਾਬੀ ਬ੍ਰੋਕਰ ਆਪਣੇ ਉਹਨਾਂ ਨੇ ਕਹਿੰਦੇ ਕਿ ਤੂੰ ਕਿਉਂ ਗੇਤਾ ਲਾਇਆ, ਤੇ ਉਹਨਾਂ ਨੇ ਮੇਰਾ $500 ਕੱਟ ਲਿਆ। ਮੈਂ ਕਿਹਾ ਜੇ ਤੁਹਾਡਾ ਵਾਲਮਾਰਟ ਨੇ ਪੈਸੇ ਕੱਟੇ ਆ ਤੇ ਮੈਨੂੰ ਕੋਈ ਰਸੀਦ ਤੋਂ ਕੁਛ ਦਿਓ, ਮੈਂ ਕਟਾ ਦਿੰਦਾ, ਕੋਈ ਚੱਕਰ ਨਹੀਂ। ਬਟ ਉਹਨਾਂ ਨੇ ਕੁਛ ਨਹੀਂ ਦਿੱਤਾ ਤੇ ਮੇਰਾ $500 ਕੱਟ ਲਿਆ। ਕਹਿੰਦੇ ਤੂੰ ਪਹਿਲਾਂ ਕਿਉਂ ਲੋਡ ਲਾਇਆ, ਇਹ ਮਤਲਬ ਕਿ ਨਹੀਂ ਤੂੰ ਲਾਉਣਾ ਚਾਹੀਦਾ। ਦੇਖੋ ਜੀ, ਇਹ ਤਾਂ ਤੁਸੀਂ ਆਪਣਾ ਜਿਹੜਾ ਤੁਹਾਡਾ ਬ੍ਰੋਕਰ ਹੈਗਾ, ਜਿਹੜੇ ਕੋਲ ਤੁਸੀਂ ਲੋਡ ਲਿਆ ਹੈਗਾ, ਉਹਨਾਂ ਦੇ ਨਾਲ ਡੀਲ ਕਰ ਸਕਦੇ ਹੈਗੇ ਆ। ਆਈ ਥਿੰਕ ਜੇ ਯੂਜ਼ਲੀ ਕੀ ਹੁੰਦਾ ਕਿ ਜੇ ਤੁਹਾਡਾ ਲੋਡ ਲੇਟ ਹੋਇਆ ਹੈਗਾ ਤੇ ਲੇਟ ਹੋਏ ਤੇ ਤੁਸੀਂ ਕੁਛ ਇੱਦਾਂ ਦੀ ਕਾਰਵਾਈ ਕੀਤੀ ਹੈਗੀ ਆ ਤਾਂ ਬ੍ਰੋਕਰ ਦਾ ਬਣਦਾ ਹੈਗਾ। ਡਿਪੈਂਡ ਕਰਦਾ ਕਿ ਜੇ ਤੁਸੀਂ ਲੋਡ ਪਹਿਲਾਂ ਲਾਇਆ ਹੈਗਾ ਤੇ ਕਿੱਦਾਂ ਪਹਿਲਾਂ ਲਾਇਆ, ਕਿਉਂ ਪਹਿਲਾਂ ਲਾਇਆ, ਕੀ ਰੀਜ਼ਨ ਆ ਪਹਿਲਾਂ ਲਾਉਣ ਦੇ, ਕਿ ਉਹਦੇ 'ਚ ਟਾਈਮ ਜ਼ਿਆਦਾ ਸੀਗਾ ਜਾਂ ਤੁਸੀਂ ਉਹਦੇ ਵਿੱਚ ਕੋਈ ਐਸਾ ਚੀਜ਼ ਸੀਗਾ ਕਿ ਤੁਸੀਂ ਕਿਹਦੇ ਲਈ ਲਾਇਆ। ਸੋ ਤੁਸੀਂ ਪਹਿਲਾਂ ਉਹਨੂੰ ਬ੍ਰੋਕਰ ਨੂੰ ਦੱਸਿਆ ਸੀਗਾ ਕਿ ਮੈਂ ਉਹਦੀ ਅਪਾਇੰਟਮੈਂਟ ਚੇਂਜ ਕਰਨ ਲੱਗਾ ਹਾਂ ਜਾਂ ਮੈਂ ਅਪਾਇੰਟਮੈਂਟ ਚੇਂਜ ਕਰਕੇ ਮੈਂ ਅਰਲੀ ਲਾਉਣਾ ਹੈਗਾ।
ਮੈਂ ਉਹਨਾਂ ਨੂੰ ਇਹ ਗੱਲ ਕਹੀ, ਮੈਂ ਕਿਹਾ ਮੇਰੀ ਅਪਾਰਟਮੈਂਟ ਚੇਂਜ ਹੋ ਜੂਗੀ, ਕਹਿੰਦੇ ਵਾਲਮਾਰਟ ਦੀ ਚੇਂਜ ਨਹੀਂ ਹੁੰਦੀ ਅਪਾਰਟਮੈਂਟ। ਤੇ ਮੈਂ ਉਹਨਾਂ ਨੂੰ ਕਾਲ ਕੀਤੀ, ਰਿਕੁਐਸਟ ਕੀਤੀ ਕਿ ਮੈਂ ਤੁਸੀਂ ਮੇਰਾ ਲੋਡ ਰਿਸੀਵ ਕਰ ਸਕਦੇ ਜੇ, ਮੈਂ 24 ਘੰਟੇ ਤੇ ਕਿੱਥੇ ਬੈਠਾ ਰਹੂੰਗਾ। ਉਹ ਕਹਿੰਦੇ ਡਜ਼ਨਟ ਮੈਟਰ, ਤੂੰ ਮਤਲਬ ਕਿ ਅਪਾਰਟਮੈਂਟ ਤੇਰੀ ਅਸੀਂ ਚੇਂਜ ਕਰ ਦਿੰਦੇ ਆ, ਤੂੰ ਸਵੇਰੇ ਲੋਡ ਲਾ ਦੀ। ਮੈਂ ਲੋਡ ਲਾ ਕੇ ਪੇਪਰ ਭੇਜ ਦਿੱਤੇ, ਬਟ ਉਹਨਾਂ ਨੇ ਕਹਿੰਦੇ ਕਿ ਤੂੰ ਲਾਇਆ ਤੇ ਲਾਇਆ ਹੀ ਕਿਉਂ, ਅਸੀਂ ਤੇਰਾ 500 ਮਤਲਬ ਪੈਸੇ ਤੇਰੇ ਕੱਟਣੇ, ਉਹਨਾਂ ਨੇ $500 ਕੱਟ ਲਿਆ। ਹਾਂਜੀ, ਇਹ ਤਾਂ ਮੈਂ ਮਤਲਬ ਕਿ ਆਬਵੀਅਸਲੀ ਤੁਹਾਨੂੰ ਇਹੋ ਹੀ ਗੱਲ ਹੈ ਕਿ ਜਿਹੜੀ ਇਹ ਮੈਂ ਤੁਹਾਡੇ ਲਈ ਨਹੀਂ, ਹਰ ਇੱਕ ਲਈ ਇਹ ਗੱਲ ਕਹੂੰਗਾ ਕਿ ਜਿਹੜਾ ਤੁਹਾਡਾ ਬ੍ਰੋਕਰ ਹੈਗਾ, ਕਿਉਂਕਿ ਬਹੁਤ ਇਹ ਇਸ਼ੂ ਜਿਹੜੇ ਆ ਇਹ ਲੇਟ ਦੇ ਹੁੰਦੇ ਆ, ਅਰਲੀ ਦੇ ਇਸ਼ੂਜ਼ ਤਾਂ ਨਹੀਂ ਹੁੰਦੇ, ਪਰ ਡੈਫੀਨੇਟਲੀ ਜਿਹੜਾ ਤੁਹਾਡਾ ਆਪਣਾ ਹੈਗਾ ਉਹਦੇ ਨਾਲ ਤੁਸੀਂ ਜਿਹੜੀ ਆ ਇਹ ਗੱਲ ਕਰਕੇ ਇਹੋ ਜਿਹੀ ਚੀਜ਼ ਕਰਨੀ ਚਾਹੀਦੀ, ਕਿਉਂਕਿ ਜੇ ਤੁਹਾਡਾ ਬ੍ਰੋਕਰ ਆ, ਕਿਉਂਕਿ ਬ੍ਰੋਕਰ ਨੇ ਤੁਹਾਨੂੰ ਪੈਸੇ ਦੇਣੇ ਆ ਜੀ, ਸੋ ਇਸ ਕਰਕੇ ਪੇ ਅਟੈਂਸ਼ਨ ਉੱਤੇ ਕਰਨੀ ਚਾਹੀਦੀ ਹੈ ਕਿ ਬ੍ਰੋਕਰ ਕੀ ਕਹਿ ਰਿਹਾ ਹੈਗਾ, ਬ੍ਰੋਕਰ ਦੇ ਨਾਲ ਡੀਲ ਕਰਨਾ ਹੈਗਾ। ਸੋ ਹੁਣ ਇਹਦੇ ਵਿੱਚ ਤਾਂ ਤੁਹਾਨੂੰ ਬ੍ਰੋਕਰ ਦੇ ਨਾਲ ਕਰਨਾ ਪਊਗਾ, ਪਰ ਮੇਰੇ ਖਿਆਲ ਦੇ ਵਿੱਚ ਕੋਈ ਅਰਲੀ ਲਾਉਣ ਦੇ ਵਿੱਚ ਆਈ ਡੋਂਟ ਥਿੰਕ ਸੋ ਕੋਈ ਉਹਨਾਂ ਨੂੰ ਇਸ਼ੂ ਹੋਣਾ ਚਾਹੀਦਾ, ਕੋਈ ਲੇਟ ਤਾਂ ਨਹੀਂ ਹੋਇਆ, ਬੰਦਾ ਅਰਲੀ ਆ, ਪਰ ਥੋੜਾ ਜਿਹਾ ਸੋਚਣਾ ਚਾਹੀਦਾ। ਜੇ ਆਪਸ 'ਚ ਪੰਜਾਬੀ ਹੈਗੇ ਆ ਤੇ ਪੰਜਾਬੀ ਸੋਚ ਥੋੜੀ ਜਿਹੀ ਰੱਖਣੀ ਹੈ, ਜੇ ਚਲੋ ਲੇਟ ਹੋ ਗਿਆ ਤੇ ਫਿਰ ਤਾਂ ਮੰਨਦੇ ਆ ਗੱਲ ਨੂੰ, ਪਰ ਜੇ ਅਰਲੀ ਲਾਪਤਾ ਤੇ ਕੋਈ ਮੈਨੂੰ ਉਹਦਾ ਲੱਗਦਾ ਨਹੀਂ ਉਹਦਾ ਕੋਈ ਐਡਾ ਕੋਈ ਨੁਕਸਾਨ ਹੋਣਾ ਚਾਹੀਦਾ। ਜੀ ਥੈਂਕ ਯੂ ਜੀ। ਸੋ ਦੇਖੋ ਜੀ, ਹੁਣ ਆਪਣੇ ਉਹਦੇ ਨਾਲ ਕਰਾਓ, ਜਿਹੜਾ ਜੀ ਗੱਲਬਾਤ ਕਰੋ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੱਲ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਉਹ ਕਰਨੀ ਚਾਹੀਦੀ ਆ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਆ, ਤੇ ਰਮਨ ਜੀ ਇੱਕ ਵਾਰੀ ਫਿਰ ਇਨਫੋਰਮੇਸ਼ਨ ਜੇ ਤੁਸੀਂ ਸਾਂਝੀ ਕਰ ਦਿਓ ਆ ਰਹੇ ਜਿਹੜੇ ਟਰੱਕਿੰਗ ਸ਼ੋਅ ਦੀ। ਜੀ ਬਿਲਕੁਲ ਰਾਜਕਿਰਨ, ਆਪਣਾ ਜਿਹੜਾ ਅਮਰੀਕਨ ਟਰੱਕਿੰਗ ਸ਼ੋਅ ਹੈਗਾ ਆ, ਇਹ April 15 ਤੇ 16 ਨੂੰ ਫ੍ਰਿਜ਼ਨੋ ਫੇਅਰ ਗਰਾਊਂਡ ਦੇ ਵਿੱਚ ਹੋਣ ਜਾ ਰਿਹਾ ਹੈਗਾ। ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਆ ਕਿ ਜਿਹੜੀਆਂ ਏਜੰਸੀਜ਼ ਹੈਗੀਆਂ ਉਹ ਆ ਰਹੀਆਂ ਹੈਗੀਆਂ ਉੱਥੇ, ਏਜੰਸੀਜ਼ ਦੇ ਨਾਲ ਤੁਸੀਂ ਆਪਾਂ ਟਾਈਮ ਭਾਲਦੇ ਰਹਿੰਦੇ ਹਾਂ, ਆਪਾਂ ਗੱਲ ਕਰਨ ਦਾ ਆਪਾਂ ਸਮਾਂ ਲੱਭਦੇ ਹਾਂ, ਜਾਂ ਆਪਾਂ ਉਹਨਾਂ ਨੂੰ ਮਤਲਬ ਕਿ ਲੱਭਣ ਦੀ ਕੋਸ਼ਿਸ਼ ਹੁੰਦੀ ਆ। ਸੋ ਇਸ ਵੇਲੇ ਉਹ ਸਾਰੀਆਂ ਵਨ ਸਟਾਪ ਸ਼ਾਪ ਵਾਂਗੂ ਹਰ ਇੱਕ ਜਣਾ ਇੱਕ ਰੂਫ ਦੇ ਥੱਲੇ ਬੈਠਾ ਹੈਗਾ, ਉੱਥੇ ਸਾਰੇ ਜਣੇ ਆ ਰਹੇ ਆ। CHP ਦਾ ਬੂਥ ਵੀ ਹੋਏਗਾ ਉੱਥੇ, ਸਾਰਿਆਂ ਦਾ ਬੂਥ ਆ। ਸੋ ਉੱਥੇ ਆਓ, ਆਣ ਕੇ ਆਪਣਾ ਜਿਹੜਾ ਵੀ ਤੁਹਾਨੂੰ ਮੁੱਦਾ, ਤੁਹਾਡੀ ਮੁਸ਼ਕਲ ਹੈਗੀ ਆ, ਕੋਈ ਪ੍ਰੋਬਲਮ ਹੈਗੀ ਆ, ਉਹ ਤੁਸੀਂ ਉੱਥੇ ਉਹਨਾਂ ਨਾਲ ਡਿਸਕਸ ਕਰ ਸਕਦੇ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹੈਗੇ ਆ, ਤਾਂ ਕਿ ਇਸ਼ੂਜ਼ ਜਿਹੜੇ ਹੈਗੇ ਆ ਉਹ ਬੜੇ ਖੜੇ ਆ ਇਸ ਵੇਲੇ। ਬਹੁਤ ਇਸ਼ੂਜ਼ ਹੈਗੇ ਜਿਹੜੇ ਗੱਲ ਕਰਨ ਵਾਲੇ ਹੈਗੇ ਆ, ਪਰ ਸਮਾਂ ਨਹੀਂ ਮਿਲਦਾ। ਸੋ ਇਸ ਤੇ ਇਹੋ ਹੀ ਕਹੂੰਗਾ ਸਾਰਿਆਂ ਨੂੰ ਕਿ ਸਮਾਂ ਕੱਢ ਕੇ ਸਾਰੇ ਜਣੇ ਉੱਥੇ ਆਓ। ਬਾਕੀ ਹੋਰ ਇੰਡਸਟਰੀ ਦੇ ਵਿੱਚ ਜਿਹੜੀ ਵੀ ਤੁਹਾਨੂੰ ਕੋਈ ਲੋੜ ਹੈਗੀ ਆ, ਚਾਹੇ ਉਹ ਪਾਰਟਸ ਹੈਗੇ ਆ, ਚਾਹੇ ਟਾਇਰਸ ਹੈਗੇ ਆ, ਚਾਹੇ ਤੁਹਾਡੀਆਂ ਇੰਸ਼ੋਰੈਂਸ ਨੀਡਸ ਹੈਗੀਆਂ, ਚਾਹੇ ਤੁਹਾਨੂੰ ਆਪਣਾ TMS ਸਾਫਟਵੇਅਰ ਹੈਗਾ ਆ, ਚਾਹੇ ਤੁਹਾਨੂੰ ਕੋਈ ਵੀ ਕਿਸੇ ਕਿਸਮ ਦੀ ਲੋੜ ਹੈਗੀ ਆ, ਸੋ ਉੱਥੇ ਹਰ ਇੱਕ ਜਿਹੜਾ ਮਤਲਬ ਕਿ ਕਿਤੇ ਤੋਂ ਬੰਦਾ ਹੈਗਾ, ਹਰ ਇੱਕ ਏਰੀਏ ਤੋਂ ਜਿਹੜੀ ਬੰਦੇ ਹੈਗੇ ਆ, ਉਹ ਸਾਰੇ ਉੱਥੇ ਅਵੇਲੇਬਲ ਹੋਣਗੇ ਤੁਹਾਡੀ ਗੱਲ ਦਾ ਜਵਾਬ ਦੇਣ ਲਈ। ਟਰੱਕ ਦੇ ਲੋਨ ਚਾਹੀਦੇ ਹੈਗੇ ਆ, ਫੈਕਟਰਿੰਗ ਚਾਹੀਦੀ ਹੈਗੀ ਆ, ਕਿਸੇ ਕਿਸਮ ਦਾ ਵੀ ਕੰਮ ਹੈਗਾ, ਤੁਸੀਂ ਜ਼ਰੂਰ ਉੱਥੇ ਸਾਡੇ ਜਿਹੜਾ ਟਰੱਕ ਸ਼ੋ ਹੈਗਾ ਉੱਥੇ ਪਹੁੰਚੋ, ਤੇ ਪਹੁੰਚ ਕੇ ਤੁਸੀਂ ਆਪਣੀ ਜਿਹੜੀ ਹੈ ਡਾਇਰੈਕਟਲੀ ਗੱਲ ਤੁਸੀਂ ਪਾਰਟੀਜ਼ ਦੇ ਨਾਲ ਕਰ ਸਕਦੇ ਹੈਗੇ ਜੀ। ਇੱਥੇ ਆਪਣਾ ਜਿਹੜਾ ਬਾਕੀ ਜਿਹੜਾ ਹੈਗਾ ਕਿ ਜ਼ਰੂਰ ਪਹਿਲਾਂ ਰਜਿਸਟਰ ਕਰ ਲਿਓ americantruckingshow.com ਦੇ ਉੱਤੇ ਜਾ ਕੇ, ਫ੍ਰੀ ਰਜਿਸਟਰੀ ਹੈਗੀ ਆ, ਫ੍ਰੀ ਟਿਕਟ ਹੈਗੀ ਆ। ਸੋ ਜੇ ਤੁਸੀਂ ਪਹਿਲਾਂ ਰਜਿਸਟਰ ਕਰ ਲਓਗੇ ਤੇ ਅਸੀਂ ਧੰਨਵਾਦੀ ਹੋਵਾਂਗੇ, ਕਿਉਂਕਿ ਫਿਰ ਉੱਥੇ ਜਾ ਕੇ ਰਸ਼ ਹੋ ਜਾਂਦਾ ਹੈ ਤੇ ਤੁਹਾਨੂੰ ਵੇਟ ਕਰਨੀ ਪੈਂਦੀ ਲਾਈਨ ਦੇ ਵਿੱਚ, ਥੋੜੀ ਗਰਮੀ ਵੀ ਹੋ ਸਕਦੀ ਹੈ ਉਦੋਂ, ਤੇ ਇਸ ਕਰਕੇ ਤੁਸੀਂ ਪਹਿਲਾਂ ਪ੍ਰੀ ਰਜਿਸਟਰ ਕਰ ਲਓਗੇ ਤੇ ਉਹਦੇ 'ਚ ਈਜ਼ੀ ਰਹੂਗਾ ਕਿ ਤੁਸੀਂ ਕੁਇਕਲੀ ਸ਼ੋਅ ਦੇ ਵਿੱਚ ਐਂਟਰ ਹੋ ਜਾਓਗੇ। ਜੀ ਥੈਂਕ ਯੂ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਰਮਨ ਜੀ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ ਗੱਲਬਾਤ ਦੇ ਜ਼ਰੀਏ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਆਪਾਂ ਵੀ ਲੈਂਦੇ ਹਾਂ ਜੀ ਇਜਾਜ਼ਤ, ਤੇ ਸ਼ਾਮ ਨੂੰ ਅਪਡੇਟ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅਮਰੀਕਾ ਦੀਆਂ ਤੇ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਦੇ ਨਾਲ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕਰਾਂਗੇ 5:40 ਦੇ ਉੱਤੇ। ਉਦੋਂ ਤੱਕ ਲਈ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।